ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਭਾਰਤ ਸਰਕਾਰ ਦੇ ਏਜੰਟਾਂ ਦਾ, ਘੁਸਪੈਠੀਆਂ ਦਾ ਹੈ, ਜਿਹੜੇ ਬ੍ਰਾਹਮਣਵਾਦ ਦੇ ਦਿੱਤੇ ਏਜੰਡੇ ਤਹਿਤ ਸਿੱਖੀ ਦਾ ਬਾਹਮਣੀਕਰਨ ਕਰਨ ਦੇ ਲਈ ਦਿਨ ਰਾਤ ਲੱਗੇ ਹੋਏ। ਤੋ ਇਹ ਜਿਹੜੇ ਕੌਮ ਦੇ ਦੁਸ਼ਮਣ ਨੇ, ਬੇਸ਼ੱਕ ਉਹ ਸਿੱਖੀ ਸਰੂਪ ਵਿੱਚ ਹੋਣ, ਬੇਸ਼ੱਕ ਉਹ ਗੈਰ ਸਿੱਖ ਬਣ ਕੇ ਆਉਣ, ਬੇਸ਼ੱਕ ਉਹ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਉਣ, ਬੇਸ਼ੱਕ ਕਿਸੇ ਹੋਰ ਰੂਪ ਵਿੱਚ ਆਉਣ, ਇਹ ਲੋਕ ਸਿੱਖੀ ਉੱਤੇ ਹਿੰਦੂ ਤਵੀ ਲੇਪ ਚਾੜਨ ਦੇ ਲਈ ਬਹੁਤ ਕੁਝ ਕਰਦੇ ਨੇ। ਸਾਡੇ ਕਥਾਕਾਰ ਰਾਗੀ ਢਾਡੀ ਜਦੋਂ ਵੀ ਕਿਸੇ ਗੁਰੂ ਪਾਤਸ਼ਾਹ ਦਾ ਦਿਹਾੜਾ ਅਸੀਂ ਮਨਾਉਂਦੇ ਆ ਤਾਂ ਉੱਥੇ ਇਹ ਦੱਸਦੇ ਆ ਕਿ ਕਿਵੇਂ ਇਸ ਗੁਰੂ ਦਾ ਜਿਹਦੇ ਮੁਤਲਕ ਅੱਜ ਆਪਾਂ ਜੁੜੇ ਆ ਕਿਵੇਂ ਅਵਤਾਰ ਧਾਰਿਆ। ਮੁਕੰਮਲ ਤੌਰ ਤੇ ਠੋਕ ਜਾ ਕੇ ਕਹਿ ਰਹੇ ਨੇਗੇ ਵੀ ਦੇਵੀ ਦੇਵਤੇ ਨਹੀਂ ਮੰਨਣੇ, ਪ੍ਰਾਤਨ ਗ੍ਰੰਥ ਨਹੀਂ ਮੰਨਣੇ, ਗੰਗਾ ਨਹੀਂ ਮੰਨਣੀ, ਆਹ ਨਹੀਂ ਮੰਨਣਾ, ਉਹ ਨਹੀਂ ਮੰਨਣਾ, ਜਾਤ ਪਾਤ ਨਹੀਂ ਮੰਨਣੀ, ਵਰਣ ਵੰਡ ਨਹੀਂ ਮੰਨਣੀ। ਹਿੰਦੂ ਧਰਮ ਦੇ ਪਰਖੱਚੇ ਉਡਾ ਰਹੇ ਆ ਕਲਗੀਧਰ ਸਾਹਿਬ। ਇਹ ਕਹਿੰਦੇ ਜੀ ਉਹ ਹਿੰਦੂਆਂ ਦੀ ਰਾਖੀ ਲਈ ਪ੍ਰਾਤਨ ਸਾਧ ਰਹੇ ਕਿ ਪਿਛਲੇ 2-250 ਸਾਲ ਤੋਂ ਸਾਨੂੰ ਬੇਵਕੂਫ ਬਣਾਉਣ ਵਾਲਾ ਪ੍ਰਚਾਰ ਲਗਾਤਾਰ ਹੋ ਰਿਹਾ। ਜੇਕਰ ਇਹ ਸਾਰੇ ਕਾਸੇ ਦੇ ਉੱਤੇ ਰੋਕ ਨਾ ਲੱਗੀ ਤਾਂ ਜਿਹੜਾ ਅੱਜ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਮਾਤਾ ਦਾ ਮਾਰ ਬਣਿਆ ਫਿਰਦਾ, ਉਹਦੇ 'ਚ ਵਾਧਾ ਹੋਰ ਹੋਊਗਾ। ਤੁਸੀਂ ਆਪਦੀ ਮਰਜ਼ੀ ਨਾਲ ਖਾਲਸੇ ਦੇ ਰਾਹ ਤੇ ਤੁਰਨਾ ਕਿ ਬ੍ਰਾਹਮਣਵਾਦ ਦੇ ਰਾਹ ਤੇ ਤੁਰਨਾ, ਤੁਹਾਡੀ ਮਰਜ਼ੀ। ਹੁਣ ਉੱਪਰ ਦੀ ਗਾਤਰਾ ਕਿਰਪਾਨ ਪਾ ਕੇ ਸਨਾਤਨ ਦਾ ਪ੍ਰਚਾਰ ਕਰਦੇ ਫਿਰੋ, ਬਣੇ ਫਿਰੋ ਪੰਥਕ ਢਾਡੀ, ਬਣੇ ਫਿਰੋ ਫਖਰੇ ਕੌਮ, ਬਣੇ ਫਿਰੋ ਕੌਮ ਦੇ ਬੜੇ ਵੱਡੇ ਮਹਾਨ ਫਿਲਾਸਫਰ, ਤੇ ਤੁਹਾਡੀ ਕੱਲੀ ਕੱਲੀ ਹਰਕਤ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਹੋਵੇ ਤਾਂ ਤੁਸੀਂ ਲੋਕਾਂ ਨੂੰ ਜਿੰਨਾ ਮਰਜ਼ੀ ਬੇਵਕੂਫ ਬਣਾ ਸਕਦੇ ਹੋ, ਪਰ ਕੌਮ ਦੇ ਇਤਿਹਾਸ ਵਿੱਚ ਤੁਹਾਡਾ ਜ਼ਿਕਰ ਇੱਕ ਨਾ ਇੱਕ ਦਿਨ ਖਲਨਾਇਕਾਂ ਵਿੱਚ ਹੀ ਆਵੇਗਾ। 1978 ਤੋਂ ਚੱਲੇ ਸੰਘਰਸ਼ ਵਿੱਚ ਜਾਨਾਂ ਵਾਰਨ ਵਾਲੇ ਜਾਂ ਹੁਣ ਬਚੇ ਹੋਏ ਖਾੜਕੂ ਯੋਧਿਆਂ ਦੇ ਖਿਲਾਫ ਪਿਛਲੇ 10-15 ਸਾਲਾਂ ਤੋਂ ਸਾਡੀ ਕੌਮ ਦੇ ਵਿੱਚ ਕੁਝ ਲੋਕ ਨਫ਼ਰਤ, ਕੜੱਤਣ, ਦੂਰੀ ਤੇ ਦਵੈਸ਼ ਵਧਾਉਣ 'ਚ ਲੱਗੇ ਹੋਏ ਨੇ। ਅੱਜ ਤਾਂ ਇਹ ਬਣਾ ਦਿੱਤਾ ਗਿਆ ਕਿ ਸੱਚਾ ਖਾਲਿਸਤਾਨੀ ਉਹ ਹੁੰਦਾ ਜਿਹੜਾ ਪਹਿਲੋਂ ਵਾਲਿਆਂ ਨੂੰ ਮਾੜਾ ਚੰਗਾ ਬੋਲੇ ਕਿ ਆਪਾਂ ਸਾਰੇ ਕੌਮ ਦੀ ਲੜਾਈ ਲੜ ਰਹੇ ਆ, ਤੁਹਾਨੂੰ ਹੱਕ ਆ ਕਿ ਪਹਿਲੋਂ ਵਾਲਿਆਂ ਦੀਆਂ ਕੋਈ ਗੱਲਾਂ ਜੇ ਤੁਹਾਨੂੰ ਪਸੰਦ ਨਹੀਂ ਤਾਂ ਉਹਨਾਂ ਨੂੰ ਰੱਦ ਕਰ ਦੇ, ਪਰ ਉਹਨਾਂ ਦੇ ਖਿਲਾਫ ਨਫ਼ਰਤ ਰੱਖਣੀ, ਕੜੱਤਣ ਰੱਖਣੀ। ਇਹ ਚੇਤੇ ਰੱਖੋ, ਜੇ ਅੱਜ ਤੁਸੀਂ ਖਾਲਿਸਤਾਨੀ ਸੰਘਰਸ਼ ਵਿੱਚ ਆਉਣ ਤੋਂ ਬਾਅਦ ਪਹਿਲੋਂ ਵਾਲਿਆਂ ਨੂੰ ਭੰਡ ਰਹੇ ਹੋ, ਕੱਲ ਨੂੰ ਤੁਹਾਡੇ ਤੋਂ ਬਾਅਦ ਵਾਲੇ ਤੁਹਾਨੂੰ ਮਾੜਾ ਕਹਿਣਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 13 ਅਪ੍ਰੈਲ ਅੱਜ, ਤੇ ਅਸੀਂ ਪਿਛਲੇ ਬਹੁਤ ਸਾਰੇ ਸਾਲ 13 ਅਪ੍ਰੈਲ ਨੂੰ ਖਾਲਸਾ ਸਾਧਨਾ ਦਿਹਾੜਾ ਮਨਾਉਂਦੇ ਆ ਰਹੇ। ਇਸੇ ਕਰਕੇ ਜਦੋਂ 1978 ਨੂੰ 13 ਅਪ੍ਰੈਲ ਵਾਲੇ ਦਿਨ ਖਾਲਸਾ ਸਾਧਨਾ ਦਿਹਾੜਾ ਮਨਾਇਆ ਜਾ ਰਿਹਾ ਸੀ ਤਾਂ ਇੰਡੀਅਨ ਸਟੇਟ ਨੇ ਸਿੱਖ ਕੌਮ ਨੂੰ ਜਲੀਲ ਕਰਨ ਲਈ ਇੱਥੇ ਨਰਕਧਾਰੀਆਂ ਨੂੰ ਭੇਜਿਆ। ਅੰਮ੍ਰਿਤਸਰ ਦੀ ਧਰਤੀ ਉੱਤੇ ਨਕਲੀ ਨਿਰੰਕਾਰੀਆਂ ਨੇ ਪੂਰੀ ਕੌਮ ਦੀ ਹੇਠੀ ਕਰਨ ਲਈ ਜੋ ਕੁਝ ਕੀਤਾ ਉਹ ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਸੀ ਹੋ ਸਕਦਾ। ਜਦੋਂ ਸਿੱਖ ਕੌਮ ਨੇ ਇਹਦੇ ਉੱਤੇ ਇਤਰਾਜ਼ ਪ੍ਰਗਟ ਕਰਨਾ ਚਾਹਿਆ ਤਾਂ ਇੰਡੀਅਨ ਸਟੇਟ ਨੇ ਤੇ ਨਰਕਧਾਰੀਆਂ ਨੇ ਸਿੱਖਾਂ ਦੇ ਉੱਤੇ ਕਾਤਲਾਨਾ ਹਮਲਾ ਕੀਤਾ, ਜਿਹਦੇ ਵਿੱਚ 13 ਸਿੰਘ ਮੌਕੇ ਤੇ ਸ਼ਹਾਦਤ ਪਾ ਗਏ। ਜਿਸ ਮੌਕੇ ਇਹ ਭਾਣਾ ਵਾਪਰਿਆ ਤਾਂ ਭਾਈ ਫੌਜਾ ਸਿੰਘ ਵਰਗੀ ਇੱਕ ਇਹੋ ਜਿਹੀ ਸ਼ਖਸੀਅਤ ਜਿਹਦਾ ਉਹਨਾਂ ਵੇਲਿਆਂ ਦੇ ਵਿੱਚ ਕੌਮ ਦੇ ਵਿੱਚ ਬਹੁਤ ਵੱਡਾ ਨਾਮ ਸੀ, ਅਦਬ ਸਤਿਕਾਰ ਸੀ, ਉਹ ਵੀ ਸ਼ਹਾਦਤ ਪਾ ਗਏ।
ਬਾਕੀ ਸਾਰੇ ਸ਼ਹੀਦਾਂ ਦੇ ਨਾਲ ਇਸ ਘਟਨਾਕ੍ਰਮ ਦੇ ਵਿੱਚ ਅਖੰਡ ਕੀਰਤਨੀ ਜਥਾ ਤੇ ਦਮਦਮੀ ਟਕਸਾਲ ਨਾਲ ਸੰਬੰਧਿਤ ਨੌਜਵਾਨਾਂ ਨੇ, ਵੀਰਾਂ ਨੇ, ਜੋ ਕੌਮ ਤੋਂ ਦੀ ਆਪਣਾ ਆਪਾ ਵਾਰਿਆ, ਉਸਨੇ ਜਿੱਥੇ ਖਾਲਸਾ ਪੰਥ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ, ਉੱਥੇ ਖਾਲਿਸਤਾਨ ਦੇ ਸੰਘਰਸ਼ ਦਾ ਵੀ ਮੁੱਢ ਬੰਨੇ। ਸੋ 1699 ਦੀ ਵਿਸਾਖੀ ਨੇ ਖਾਲਸਾ ਸਾਜਨਾ ਦਿਹਾੜਾ ਸਾਡੀ ਪੰਥ ਦੀ, ਸਾਡੀ ਕੌਮ ਦੀ ਝੋਲੀ ਪਾਇਆ। 1978 ਦੀ ਵਿਸਾਖੀ ਨੇ ਸਾਨੂੰ ਖਾਲਿਸਤਾਨ ਦੇ ਰਾਹ ਤੋਰੇ। ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਭਾਰਤ ਸਰਕਾਰ ਦੇ ਏਜੰਟਾਂ ਦਾ, ਘੁਸਪੈਠੀਆਂ ਦਾ ਹੈ, ਜਿਹੜੇ ਬ੍ਰਾਹਮਣਵਾਦ ਦੇ ਦਿੱਤੇ ਏਜੰਡੇ ਤਹਿਤ ਸਿੱਖੀ ਦਾ ਬਾਹਮਣੀਕਰਨ ਕਰਨ ਦੇ ਲਈ ਦਿਨ ਰਾਤ ਲੱਗੇ ਹੋਏ। ਇਉਂ ਕਹੀਏ ਵੀ ਸਿੱਖੀ ਨੂੰ ਪਲਿਊਟ ਕਰਨ, ਪ੍ਰਦੂਸ਼ਿਤ ਕਰਨ, ਸਿੱਖ ਰਵਾਇਤਾਂ, ਪਰੰਪਰਾਵਾਂ, ਇਤਿਹਾਸ ਨੂੰ ਧੁੰਦਲਾ ਕਰਨ ਤੇ ਸਿੱਖਾਂ ਨੂੰ ਕੇਸਾਂ ਵਾਲੇ ਹਿੰਦੂ ਗਰਦਾਨਣ ਤੱਕ ਉਹਨਾਂ ਦਾ ਏਜੰਡਾ। ਇਸ ਨੁਕਤੇ ਤੇ, ਇਸ ਏਜੰਡੇ ਉੱਤੇ ਜਦੋਂ ਉਹ ਚੱਲਦੇ ਆ ਤਾਂ ਪੰਥਕ ਸੋਚ ਨੂੰ ਸਮਰਪਿਤ ਸਿੱਖਾਂ ਨਾਲ ਟਕਰਾਅ ਹੋਣਾ ਸੁਭਾਵਿਕ। ਸੋ ਇਹ ਜਿਹੜੇ ਕੌਮ ਦੇ ਦੁਸ਼ਮਣ ਨੇ, ਬੇਸ਼ੱਕ ਉਹ ਸਿੱਖੀ ਸਰੂਪ ਵਿੱਚ ਹੋਣ, ਬੇਸ਼ੱਕ ਉਹ ਗੈਰ ਸਿੱਖ ਬਣ ਕੇ ਆਉਣ, ਬੇਸ਼ੱਕ ਉਹ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਉਣ, ਬੇਸ਼ੱਕ ਕਿਸੇ ਹੋਰ ਰੂਪ ਵਿੱਚ ਆਉਣ, ਇਹ ਲੋਕ ਸਿੱਖੀ ਉੱਤੇ ਹਿੰਦੂ ਤਵੀ ਲੇਪ ਚਾੜਨ ਦੇ ਲਈ ਬਹੁਤ ਕੁਝ ਕਰਦੇ। ਸੋ ਅੱਜ ਜਦੋਂ ਆਪਾਂ ਖਾਲਸਾ ਸਾਧਨਾ ਦਿਹਾੜਾ ਮਨਾਉਣ ਵੱਲ ਸਰਗਰਮੀਆਂ ਕਰ ਰਹੇ ਹੁੰਨੇ ਆ, ਤਾਂ ਸਾਨੂੰ ਜਿੱਥੇ ਹੋਰ ਬਹੁਤ ਕੁਝ ਵਿਚਾਰਨਾ ਚਾਹੀਦਾ, ਸੰਗਤ ਨਾਲ ਸਾਂਝਾ ਕਰਨਾ ਚਾਹੀਦਾ, ਉੱਥੇ ਇਹ ਵੀ ਜ਼ਰੂਰ ਵਿਚਾਰਨਾ ਚਾਹੀਦਾ ਕਿ ਖਾਲਸੇ ਦੀ ਸਾਧਨਾ ਦੇ ਪਿੱਛੇ, ਖਾਲਸਾ ਪੰਥ ਦੇ ਪ੍ਰਗਟ ਕਰਨ ਪਿੱਛੇ ਦਸਮ ਪਾਤਸ਼ਾਹ ਦਾ ਜਾਂ ਗੁਰੂ ਸਾਹਿਬਾਨ ਦਾ ਮੁੱਖ ਮਨੋਰਥ ਕੀ। ਸਾਡੀ ਕੌਮ ਦੇ ਰਾਗੀ, ਢਾਡੀ, ਕਥਾਕਾਰ ਤੇ ਪ੍ਰਚਾਰਕ ਜਿਹੜੇ ਨੇ, ਉਹ ਬਿਲਕੁਲ ਉਹੀ ਸਾਰਾ ਕੁਝ ਸੁਣਾਈ ਜਾ ਰਹੇ ਨੇ ਜਿਹੜਾ ਉਹਨਾਂ ਨੇ ਪਹਿਲਾਂ ਆਪਣੇ ਵੱਡਿਆਂ ਵਡੇਰਿਆਂ ਤੋਂ ਸੁਣਿਆ, ਤੇ ਉਸ ਸਾਰੇ ਕਾਸੇ ਦਾ ਸਿੱਖੀ ਦੀ ਚੜ੍ਹਦੀ ਕਲਾ ਦੇ ਉੱਤੇ ਨੈਗੇਟਿਵ ਅਸਰ ਬਹੁਤਾ ਪਿਆ। ਮੈਨੂੰ ਨਹੀਂ ਪਤਾ ਕਿ ਉਹ ਇਹ ਪ੍ਰਚਾਰਕ ਜਾਣ ਕੇ ਕਰਦੇ ਨੇ ਜਾਂ ਉਹ ਕਿਸੇ ਏਜੰਡੇ ਤਹਿਤ ਕਰਦੇ ਨੇ, ਪਰ ਮੈਂ ਸਪਸ਼ਟ ਤੌਰ ਤੇ ਇਹ ਸੱਚ ਜਾਂ ਇਹ ਤੱਥ ਸੰਗਤ ਨਾਲ ਸਾਂਝਾ ਕਰਦਾ ਹਾਂ ਕਿ ਸਾਡੇ ਪ੍ਰਚਾਰਕ ਕਹਿੰਦੇ ਨੇ ਕਿ ਜਦੋਂ ਧਰਤੀ ਉੱਤੇ ਪਾਪ ਵੱਧ ਗਏ, ਜਦੋਂ ਅਰਸ਼ਾਂ ਦੇ ਵਿੱਚ, ਸਵਰਗਾਂ ਦੇ ਵਿੱਚ ਧਰਮਰਾਜ ਦੀ ਕੁਰਸੀ ਨੂੰ ਖਤਰਾ ਹੋ ਗਿਆ, ਇੰਦਰ ਦੇਵਤੇ ਨੂੰ ਆਹ ਹੋ ਗਿਆ, ਵਿਸ਼ਨੂੰ ਨੂੰ ਵਾਹ ਹੋ ਗਿਆ ਤੇ ਕਿਸ਼ਨ ਨੂੰ ਆਹ ਹੋ ਗਿਆ, ਉਦੋਂ ਫਿਰ ਕਹਿੰਦੇ ਜੀ ਗਊ ਮਾਤਾ ਬਣ ਕੇ ਧਰਤੀ ਜਿਹੜੀ ਆ ਉਹ ਧਰਮਰਾਜ ਦੇ ਦਰਬਾਰ 'ਚ ਗਈ, ਤੇ ਉੱਥੇ ਪਿੱਟੀ ਤੇ ਫਿਰ ਉੱਥੋਂ ਇਹ ਹੁਕਮ, ਇਹ ਪ੍ਰੋਗਰਾਮ ਬਣਿਆ ਕਿ ਚਲੋ ਜੀ ਅਸੀਂ ਧਰਤੀ ਤੇ ਫਿਰ ਖਾਲਸਾ ਸਾਜ ਦਿਆਂਗੇ। ਹੁਣ ਇਹ ਸਾਰੀ ਸਾਖੀ ਜਾਂ ਇਹ ਕਥਾ, ਇਹ ਕਹਾਣੀ ਗੁਰੂ ਸਾਹਿਬਾਨ ਨੇ ਜਾਂ ਸਾਡੇ ਕਿਸੇ ਸਿੱਖ ਸਰੋਤ ਨੇ ਨਹੀਂ ਬਿਆਨ ਕੀਤੀ, ਪਰ ਸਾਡੇ ਕਥਾਕਾਰ ਰਾਗੀ ਢਾਡੀ ਜਦੋਂ ਵੀ ਕਿਸੇ ਗੁਰੂ ਪਾਤਸ਼ਾਹ ਦਾ ਦਿਹਾੜਾ ਅਸੀਂ ਮਨਾਉਂਦੇ ਆ ਤਾਂ ਉੱਥੇ ਇਹ ਦੱਸਦੇ ਆ ਕਿ ਕਿਵੇਂ ਇਸ ਗੁਰੂ ਦਾ, ਜਿਹਦੇ ਮੁਤਲਕ ਅੱਜ ਆਪਾਂ ਜੁੜੇ ਆ, ਕਿਵੇਂ ਅਵਤਾਰ ਧਾਰਿਆ। ਹੁਣ ਅਵਤਾਰਵਾਦ ਨੂੰ ਗੁਰਮਤ ਰੱਦ ਕਰਦੀ ਹੈ। ਅਵਤਾਰ ਵਿਸ਼ਨੂੰ ਦੇ ਉਹਨਾਂ ਅਵਤਾਰਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੀ ਕੋਈ ਗਿਣਤੀ ਹਿੰਦੂਆਂ 'ਚ ਘੱਟ, ਕੋਈ ਵੱਧ ਦੱਸੀ ਜਾਂਦੀ ਹੈ, ਪਰ ਉਹਨਾਂ ਅਵਤਾਰਾਂ ਨਾਲ ਸਾਡੇ ਧਰਮ ਦਾ ਕੋਈ ਕਨੈਕਸ਼ਨ ਕਦੇ ਸਮਝ ਨਹੀਂ ਆਇਆ। ਪਰ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਕਹਿੰਦੇ ਆ ਜੀ ਚੱਲ ਪਰੀਆਂ ਅਰਸ਼ ਤੋਂ ਆਈਆਂ, ਮਾਤਾ ਨੂੰ ਵਧਾਈਆਂ ਦਿਓ ਤੇ ਏਦਾਂ ਤੇ ਓਦਾਂ। ਇਹ ਪਤਾ ਨਹੀਂ ਕਿੱਥੋਂ ਕਾਲਪਨਿਕ ਇਹੋ ਜਿਹੇ ਗਪੌੜੇ ਸਾਡੇ ਕਥਾਕਾਰ ਰਾਗੀ ਢਾਡੀ ਲੱਭ ਕੇ ਲਿਆਉਂਦੇ ਆ, ਜਿਹਦੇ ਨਾਲ ਇਉਂ ਲੱਗਦਾ ਵੀ ਇਹਨਾਂ ਨੂੰ ਫਿਕਰ ਪਿਆ ਹੋਇਆ ਵੀ ਜੇ ਹਿੰਦੂਆਂ ਦੇ ਸਾਰੇ ਦੇਵੀ ਦੇਵਤੇ ਆ ਜਿਹੜੇ,
ਉਹ ਖਾਸ ਤਰ੍ਹਾਂ ਦੇ ਹਿਸਾਬ ਕਿਤਾਬ ਨਾਲ ਪੈਦਾ ਕੀਤੇ ਦਿਖਾਏ ਆ ਉਹਨਾਂ ਨੇ, ਤੇ ਅਸੀਂ ਵੀ ਆਪਣੇ ਗੁਰੂ ਪਾਤਸ਼ਾਹ ਨੂੰ ਉਵੇਂ ਦਾ ਕੁਝ ਹਿਸਾਬ ਕਿਤਾਬ ਨਾਲ ਦਿਖਾਈ। ਹੁਣ ਜਦੋਂ ਮੈਂ ਸਰਤਾ ਮੁਕਤਾ ਰੀਪ੍ਰਿੰਟ ਪੜ੍ਹੇ ਤਾਂ ਬਹੁਤ ਹੀ ਸ਼ਰਮ ਆਈ ਕਿ ਉੱਥੇ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਜਿਹੜੇ ਹਿੰਦੂ ਸੀ ਬਹੁਤੇ, ਤਾਂ ਜਿਹੜੇ 9 ਰਤਨ ਸੀਗੇ ਉਹਦੇ ਦਰਬਾਰ, ਉਹਨਾਂ ਤੋਂ ਸਾਰੀ ਖੋਜ ਕਰਾਈ ਤੇ ਕਿਹਾ ਕਿ ਮੈਨੂੰ ਦੱਸ, ਅਕਬਰ ਬਾਦਸ਼ਾਹ ਨੇ ਕਿਹਾ ਮੈਨੂੰ ਦੱਸੋ ਇਹ ਜਿਹੜੇ ਹਿੰਦੂਆਂ ਦੇ ਦੇਵੀ ਦੇਵਤੇ ਆ ਉਹਨਾਂ ਦਾ ਕੀ ਹਿਸਾਬ ਕਿਤਾਬ। ਰਮਾਇਣ ਤੇ ਮਹਾਭਾਰਤ ਦੇ ਪਾਤਰਾਂ ਬਾਰੇ ਸਾਫ਼ ਤੌਰ ਦੇ ਉੱਤੇ ਦਰਜ ਵਾ, ਆ ਮੇਰੇ ਕੋਲੇ ਪਈ ਆ ਕਿਤਾਬ ਸਰਤਾ ਮੁਕਤਾ ਰੀਪ੍ਰਿੰਟ, ਬਈ ਉਹ ਕਹਿਣ ਲੱਗੇ ਜਿਹੜੇ ਵਿਦਵਾਨ ਸੀਗੇ ਕਿ ਆਲਮ ਪਨਾਹ ਇਹਦੇ ਵਿੱਚ ਸਾਨੂੰ ਕੋਈ ਬੰਦਾ ਸਿੱਧੇ ਪੱਧਰੇ ਤਰੀਕੇ ਨਾਲ ਜੰਮਿਆ ਹੋਇਆ ਲੱਭਿਆ ਹੀ ਨਹੀਂ। ਜਿੰਨੇ ਵੀ ਬੰਦਿਆਂ ਦਾ ਜ਼ਿਕਰ ਆਉਂਦਾ ਉਹ ਸਾਰੇ ਪੁੱਠੇ ਸਿੱਧੇ ਤਰੀਕੇ ਨਾਲ ਹੀ ਪੈਦਾ ਹੋਏ। ਹੁਣ ਜਦੋਂ ਹਿੰਦੂ ਦੇਵੀ ਦੇਵਤਿਆਂ ਦਾ ਅਵਤਾਰਾਂ ਦਾ ਜਨਮ ਹੋਣਾ ਪੜ੍ਹਦੇ ਆ ਤਾਂ ਕਿਸੇ ਦਾ ਵੀ ਤੁਸੀਂ ਦੇਖ ਲਿਓ ਉਹ ਕਿਸੇ ਪੁੱਠੇ ਸਿੱਧੇ ਜੇ ਔਰ ਬੜੇ ਅਜੀਬੋ ਗਰੀਬ ਜੇ ਤਰੀਕੇ ਨਾਲ ਉਹਨਾਂ ਦੇ ਪੈਦਾ ਹੋਣ ਦੀਆਂ ਕਹਾਣੀਆਂ। ਉਹਨਾਂ ਦਾ ਧਰਮ ਹੈ, ਉਹ ਜੋ ਮਰਜ਼ੀ ਕਰ ਸਕਦੇ ਆ, ਸਾਨੂੰ ਇਤਰਾਜ਼ ਨਾ ਕਰਨਾ ਚਾਹੀਦਾ, ਨਾ ਸਾਡਾ ਇਹ ਫਰਜ਼ ਬਣਦਾ। ਉਹਨਾਂ ਦਾ ਮਜ਼ਹਬ ਆ, ਜੋ ਮਰਜ਼ੀ ਕਰਨ। ਪਰ ਉਹੀ ਸਾਰਾ ਕੁਝ ਜਿਹੜਾ ਕੁਝ ਹਿੰਦੂਆਂ ਦੇ ਸਾਧ ਹਿੰਦੀ 'ਚ ਕਹਿੰਦੇ ਆ, ਜਦੋਂ ਸਿੱਖਾਂ ਦੇ ਸਾਧ ਉਹ ਸਿੱਖੀ ਨਾਲ ਜੋੜ ਕੇ ਪੰਜਾਬੀ 'ਚ ਸਾਡੀ ਸੰਗਤ ਨੂੰ ਸਮਝਾਉਣ ਬਹਿ ਜਾਣ, ਫਿਰ ਤਕਲੀਫ ਹੁੰਦੀ ਹੈ। ਸੋ ਸਾਡੇ ਵੀ ਬਹੁਤ ਸਾਰੇ ਸਾਧ ਬਾਬੇ ਜਾਂ ਪ੍ਰਚਾਰਕ ਇਹੋ ਜਿਹੀਆਂ ਬਾਤਾਂ ਪਾਉਂਦੇ ਆ ਕਿ ਗੁਰੂ ਪਾਤਸ਼ਾਹ ਇਉਂ ਧਰਤੀ ਤੇ ਐ ਕਰਕੇ ਹੋਏ, ਤੇ ਅਜੇ ਬਹੁਤ ਸਾਰੀਆਂ ਕਥਾ ਕਹਾਣੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਗੱਲ ਕਰਨ ਲੱਗਿਆਂ ਸ਼ਰਮ ਆਉਂਦੀ ਆ, ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ। ਇਹ ਸਾਰੀ ਗੱਲਬਾਤ ਤੋਂ ਆ ਜਾਂਦੀ ਆ ਗੱਲ ਬਈ ਸਾਡਾ ਸਿਧਾਂਤ ਸਾਨੂੰ ਮੱਤ ਦਿੰਦਾ ਹੈ, ਮਾਂ ਪਿਤਾ ਬਿਨ ਬਾਲ ਨਾ ਹੋਈ। ਸਾਨੂੰ ਗੁਰੂ ਸਾਹਿਬ ਦਾ ਇਹ ਕਹਿਣਾ ਕਿ ਮਾਤਾ ਅਤੇ ਪਿਤਾ ਦੇ ਸੰਬੰਧ ਤੋਂ ਬਗੈਰ, ਇਹ ਸਾਇੰਸ ਵੀ ਇਹੀ ਗੱਲ ਮੰਨਦੀ ਹੈ, ਬਾਲਕ ਨਹੀਂ ਜਨਮਦੇ, ਮਾਂ ਪਿਤਾ ਬਿਨ ਬਾਲ ਨਾ ਹੋਈ। ਤੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਜੇ ਇਤਰਾਜ਼ ਨਹੀਂ ਤਾਂ ਚੰਗੀ ਗੱਲ ਆ ਕਿ ਉਹਨਾਂ ਦੇ ਰਹਿਬਰ, ਉਹਨਾਂ ਦੇ ਪੈਗੰਬਰ, ਉਹਨਾਂ ਦੇ ਅਲੀ ਜਾਂ ਉਹਨਾਂ ਦੇ ਪੀਰ ਫਕੀਰ ਇਹ ਬਾਤਾਂ ਉਹਨਾਂ ਨੂੰ ਸੁਣਾਉਂਦੇ ਆ। ਪਰ ਸਾਨੂੰ ਕੀ ਬਿਮਾਰੀ ਪਈ ਹੋਈ ਹੈ ਕਿ ਅਸੀਂ ਝੂਠੀਆਂ ਕਹਾਣੀਆਂ ਘੜ ਕੇ ਗੁਰੂ ਪਾਤਸ਼ਾਹ ਨੂੰ। ਹੁਣ ਇਹਦੇ ਬਾਰੇ ਬਹੁਤ ਸਾਰੇ ਸੱਜਣਾਂ ਦਾ ਇਹ ਕਹਿਣਾ ਹੈ ਕਿ ਬੀਤੇ ਦੌਰ ਦੇ ਵਿੱਚ ਬਹੁਤ ਸਾਰੇ ਕਵੀਆਂ ਨੇ ਚਮਤਕਾਰੀ ਜਾਂ ਕਲਪਨਾ ਦੇ ਆਧਾਰ ਤੇ ਇਹੋ ਜਿਹਾ ਕੁਝ ਲਿਖ ਛੱਡਿਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਲਈ ਦੁਬਿਧਾ ਦਾ ਤੇ ਪਰੇਸ਼ਾਨੀ ਦਾ ਸਬੱਬ ਬਣ ਸਕਦਾ। ਇਹਨਾਂ ਸਾਰੀਆਂ ਗੱਲਾਂ ਦਾ ਤਾਂ ਇੱਕ ਅਲੱਗ ਵਿਸ਼ਾ ਹੈ, ਪਰ ਅੱਜ ਖਾਲਸਾ ਸਾਧਨਾ ਦੇ ਦਿਹਾੜੇ ਮੌਕੇ ਤੁਸੀਂ ਆਪਣੇ ਘਰਾਂ, ਗੁਰੂ ਘਰਾਂ ਜਾਂ ਜਿੱਥੇ ਵੀ ਮਰਜ਼ੀ ਦੇਖੋ, ਤੁਹਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਤੁਹਾਨੂੰ ਕੀ ਸੁਣਾ ਰਹੇ ਨੇ। ਬਾਕੀ ਗੱਲਾਂ ਨਾਲੋਂ ਵੱਧ ਦੁੱਖ ਇਸ ਗੱਲ ਦਾ ਕਿ ਉਹ ਸਾਰੇ ਇਹ ਦੱਸ ਰਹੇ ਨੇ ਕਿ ਖਾਲਸੇ ਦੀ ਸਾਧਨਾ ਜਿਹੜੀ ਹੈ ਉਹ ਹਿੰਦੂਆਂ ਦੀ ਰਾਖੀ ਲਈ ਕੀਤੀ ਗਈ। ਇਹ ਪ੍ਰਚਾਰ ਆਰਐਸਐਸ ਵਾਲੇ ਵੀ ਕਰਦੇ ਆ। ਉਹ ਇਸ ਤੋਂ ਅਗਲਾ ਵੀ ਇੱਕ ਵਾਕ ਬੋਲਦੇ ਨੇ ਕਿ ਠੀਕ ਆ, ਹਿੰਦੂਆਂ ਦੇ ਰਾਖੀ ਲਈ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕੀਤੀ ਸੀ, ਖਾਲਸਾ ਪੰਥ ਸਾਜਿਆ ਸੀ। ਫਿਰ ਉਹ ਕਹਿੰਦੇ ਨੇ ਆਰਐਸਐਸ ਵਾਲੇ, ਵਾਕਿਆ ਹੀ ਇਹ ਕੰਮ ਉਹਨਾਂ ਨੂੰ ਤਾਂ ਕਰਨਾ ਪਿਆ ਕਿਉਂਕਿ 10 ਪਾਤਸ਼ਾਹੀਆਂ ਅਸਲ ਵਿੱਚ ਹਿੰਦੂ ਪਰਿਵਾਰਾਂ ਦੇ ਹੀ ਮੁੰਡੇ ਕੁੜੀਆਂ ਸੀ। ਇਹ ਕਹਿੰਦੇ ਨੇ ਹਿੰਦੂ ਸੀ ਉਹ। ਉਹਨਾਂ ਲਈ ਗੁਰੂ ਸਾਹਿਬਾਨ ਸਾਡੇ ਵਰਗੀ, ਸਾਡੇ ਵਾਂਗ ਅਦਬ ਸਤਕਾਰ ਨਹੀਂ ਰੱਖਦੇ, ਕਿਉਂਕਿ ਉਹ ਤਾਂ ਆਪਦੇ ਅਵਤਾਰਾਂ ਬਾਰੇ ਜਿਹੋ ਜਿਹਾ ਕੁਝ ਕਰ ਸੋਚ ਲੈਂਦੇ, ਆਪਾਂ ਨੂੰ ਪਤਾ। ਸਾਡੇ ਲਈ ਤਾਂ ਉਹਨਾਂ ਲਈ ਇਹ ਸ਼ਬਦ ਸੁਣਨੇ ਬੜੇ ਵੀ ਉਹ ਮੁੰਡੇ ਸੀ ਹਿੰਦੂਆਂ ਦੇ ਜਾਂ ਹਿੰਦੂਆਂ ਦੇ ਜਵਾਕ ਸੀ, ਇਹ ਗੱਲ ਸਾਡੇ ਲਈ ਤਾਂ ਕੁਫਰ। ਪਰ ਉਹ ਇਹ ਗੱਲਾਂ ਕਰਦੇ। ਉਹ ਕਹਿੰਦੇ ਆ ਜੀ ਹਿੰਦੂਆਂ ਦੇ ਘਰੇ ਜੰਮੇ ਹੋਏ ਇਹਨਾਂ ਨੂੰ ਜਦੋਂ ਲੱਗਿਆ ਕਿ ਹਿੰਦੂ ਧਰਮ ਖਤਰੇ 'ਚ ਆ ਮੁਗਲਾਂ ਤੋਂ, ਮੁਸਲਮਾਨਾਂ ਤੋਂ, ਤਾਂ ਉਹਨਾਂ ਨੇ ਹਿੰਦੂਆਂ ਦੀ ਰਾਖੀ ਲਈ
ਹਿੰਦੂਆਂ ਦੇ ਘਰਾਂ ਦੇ ਵਿੱਚੋਂ ਹੀ ਬੰਦੇ ਭਰਤੀ ਕਰਕੇ ਫੌਜ ਬਣਾਈ, ਜਿਹਨੂੰ ਖਾਲਸਾ ਪੰਥ ਕਿਹਾ ਜਾਂਦਾ। ਤੇ ਅੱਜ ਜਦੋਂ ਹੁਣ ਹਿੰਦੂਆਂ ਨੂੰ ਖਤਰਾ ਨਹੀਂ ਹੈਗਾ, ਤਾਂ ਹਿੰਦੂਆਂ ਦੇ ਉਹ ਸਾਰੇ ਲੋਕ ਮੁੰਡੇ ਜਿਹੜੇ ਸਿੰਘ ਸਜੇ ਸੀ, ਉਹਨਾਂ ਨੂੰ ਹੁਣ ਗਾਤਰੇ ਕਿਰਪਾਨਾਂ ਲਾ ਕੇ ਆਮ ਹਿੰਦੂਆਂ ਵਾਲਾ ਰੂਪ, ਜਾਣੀ ਕਿ ਉਹ ਕਹਿੰਦੇ ਆ ਜੀ ਮੁੜ ਵਾਪਸੀ, ਉਹ ਕਰਨੀ ਚਾਹੀਦੀ। ਹੁਣ ਤੁਸੀਂ ਦੱਸੋ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਆਰਐਸਐਸ ਦੇ ਏਜੰਡੇ ਨੂੰ ਸਾਡੇ ਧਰਮ 'ਚ ਲਾਗੂ ਕਰ ਰਹੇ ਨੇ, ਕਹਿ ਕੇ ਕਿ ਸਿੱਖ ਤਾਂ ਹਿੰਦੂਆਂ ਦੀ ਰਾਖੀ ਲਈ ਸਾਜੇ ਗਏ, ਉਹ ਆਰਐਸਐਸ ਲਈ ਦੋ ਚੀਜ਼ਾਂ ਦੀ ਬੁਨਿਆਦ ਖੜੀ ਕਰ ਦਿੰਦੇ ਨੇ। ਇੱਕ ਤਾਂ ਇਹ ਕਹਿਣ ਜੋਗਾ ਕਰ ਦਿੰਦੇ ਨੇ ਕਿ ਉਹਨਾਂ ਨੇ ਫਿਰ ਤਾਂ ਹੀ ਸਾਜਿਆ ਨਾ ਗੁਰੂ ਸਾਹਿਬਾਨ ਨੇ, ਕਿਉਂਕਿ ਉਹ ਹਿੰਦੂਆਂ ਦੇ ਘਰਾਂ 'ਚ ਜਨਮੇ ਸੀ 10 ਪਾਤਸ਼ਾਹ। ਦੂਜਾ ਫਿਰ ਉਹ ਕਹਿ ਦਿੰਦੇ ਨੇ ਵੀ ਹੁਣ ਫਿਰ ਜਦੋਂ ਕੰਮ ਮੁੱਕ ਗਿਆ ਫੌਜ ਦਾ ਤੇ ਹੁਣ ਸ਼ਾਂਤੀ ਆ, ਤੇ ਹੁਣ ਤਾਂ ਸਾਨੂੰ ਹਿੰਦੂਆਂ ਨੂੰ ਕੋਈ ਲੋੜ ਨਹੀਂ। ਇਹ ਦੋ ਗੱਲਾਂ ਦਾ ਆਧਾਰ ਸਾਡੇ ਭਾਈਚਾਰੇ ਦੇ ਉਹ ਲੰਡੂ ਪ੍ਰਚਾਰਕ ਤਿਆਰ ਕਰਕੇ ਦੇ ਰਹੇ ਨੇ, ਜਿਹੜੇ ਕਹਿੰਦੇ ਆ ਕਿ ਸਿੱਖ ਤਾਂ ਹਿੰਦੂਆਂ ਦੀ ਰਾਖੀ ਲਈ ਸਾਜੇ। ਦੂਜੀ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਇਤਿਹਾਸ ਅਤੇ ਫਲਸਫੇ ਦੇ ਹਿਸਾਬ ਨਾਲ ਦੇਖੀਏ, ਇਹ ਗੱਲ 100% ਝੂਠ ਆ ਕਿ ਸਿੱਖ ਜਿਹੜੇ ਨੇ ਉਹ ਹਿੰਦੂਆਂ ਦੀ ਰਾਖੀ ਲਈ ਸਾਜੇ। ਸਾਡੇ ਬਹੁਤ ਸਾਰੇ ਭਰਾ ਤਿਲਕ ਜਨੇਊ ਦੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਸਾਫ਼ ਤੌਰ ਤੇ ਕਹਿੰਦੇ ਨੇ ਕਿ ਜੇ ਕਿਤੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੁੰਦਾ, ਅਸਲ ਵਿੱਚ ਤਾਂ ਮਨੁੱਖੀ ਹੱਕਾਂ ਦੀ ਰਾਖੀ ਲਈ ਪਾਤਸ਼ਾਹ ਨੇ ਸ਼ਹਾਦਤ ਦੇਣੀ ਹੀ ਦੇਣੀ ਸੀ, ਚਾਹੇ ਉਹ ਕੋਈ ਵੀ ਧਰਮ ਹੁੰਦਾ। ਸੋ ਸਪਸ਼ਟ ਹੈ ਕਿ ਉਸ ਟਾਈਮ ਹਿੰਦੂ ਖਤਰੇ 'ਚ ਸੀਗਾ ਤਾਂ ਹਿੰਦੂਆਂ ਲਈ ਕਰਤਾ, ਜੇ ਕੋਈ ਹੋਰ ਹੁੰਦਾ ਉਹ ਇਹ ਗੱਲ ਤਾਂ ਫਿਰ ਹੈ ਹੀ ਨਹੀਂ ਹੈਗੀ ਕਿ ਹਿੰਦੂਆਂ ਲਈ ਸਾਰਾ ਕੁਝ ਹੋਇਆ। ਦੂਜੀ ਜਿਹੜੀ ਗੱਲ ਹੈ ਬਈ ਸਰਦਾਰ ਕਪੂਰ ਸਿੰਘ ਜੀ ਦੀ ਇੱਕ ਕਿਤਾਬ ਆ ਜਿਹੜੀ ਪ੍ਰਾਸ਼ਰ ਪ੍ਰਸ਼ਨਾਂ ਦਾ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ, ਜਿਹੜੀ ਸਰਦਾਰ ਆਪਣੇ ਪ੍ਰਾਸ਼ਰ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਸੀ, ਉਹਦੇ ਵਿੱਚੋਂ ਕਿਤਾਬ ਨਿਕਲੀ। ਤੇ ਉਸ ਕਿਤਾਬ ਸਮੇਤ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਸਾਡੇ ਧਰਮ ਨੂੰ, ਸਾਡੇ ਫਲਸਫੇ ਨੂੰ, ਇਤਿਹਾਸ ਨੂੰ ਬਹੁਤ ਕੁਝ ਦਿੱਤਾ। ਇੱਥੇ ਜਿਹੜੀ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਕਿਤਾਬ ਆ, ਉਹਦੇ ਵਿੱਚੋਂ ਮੈਂ ਦੇ ਰਿਹਾ ਇੱਕ ਇਤਿਹਾਸਕਾਰ ਬੂਟੇ ਸ਼ਾਹ ਉਰਫ ਗੁਲਾਮ ਮੁਹੱਈਉਦੀਨ, ਜਿਹਨੇ ਸਿੱਖਾਂ ਦਾ ਇਤਿਹਾਸ ਲਿਖਿਆ। ਉਹਨੇ ਉਦੋਂ ਲਿਖਿਆ 1848 ਚ, ਜਦੋਂ ਸਿੱਖਾਂ ਦਾ ਰਾਜ ਖਤਮ ਹੋ ਰਿਹਾ ਸੀ, ਸਿੱਖਾਂ ਦੇ ਰਾਜ ਦਾ ਦੀਪਕ ਟਿਮਟਮਾ ਰਿਹਾ ਸੀ। ਤੇ ਇਹਨਾਂ ਹੋਰ ਕੁਝ ਮੁਸਲਮਾਨ ਲਖਾਰੀਆਂ ਨੇ ਤਕਰੀਬਨ ਸਾਰਾ ਜਿਹੜਾ ਉਸ ਦੌਰ 'ਚ ਲਿਖਿਆ, ਉਹਦੇ ਵਿੱਚ ਖਾਲਸਾ ਸਾਧਨਾ ਦਿਹਾੜੇ ਬਾਰੇ ਜੋ ਸਰਦਾਰ ਕਪੂਰ ਸਿੰਘ ਜੀ ਨੇ ਦੱਸਿਆ ਕਿ ਉਸ ਮੌਕੇ ਕਲਗੀਧਰ ਸ਼ਹਿਨਸ਼ਾਹ ਨੇ ਹਾਜ਼ਰ ਸੰਗਤ ਨੂੰ ਕੀ ਹੁਕਮ ਕੀਤਾ ਸੀ। ਇਹ ਹੁਕਮ ਸਾਡੇ ਗੱਲ ਨੂੰ, ਸਾਡੀ ਜਿਹੜੀ ਚੱਲ ਰਹੀ ਚਰਚਾ, ਉਹਨੂੰ ਇੱਕ ਦਿਸ਼ਾ ਦੇਣ ਦੇ ਸਮਰੱਥ ਹੈ। ਕਲਗੀਧਰ ਸ਼ਹਿਨਸ਼ਾਹ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਅੱਜ ਧਰਮ ਵਿੱਚ ਵਿਆਪਕ ਸਾਰੇ ਮਤਭੇਦਾਂ ਤੋਂ ਉੱਪਰ ਉੱਠ ਕੇ ਤੁਸੀਂ ਸਾਰੇ ਇੱਕੋ ਧਰਮ ਨੂੰ ਗ੍ਰਹਿਣ ਕਰੋ ਤੇ ਇੱਕ ਪੰਥ ਨੂੰ ਅਪਣਾਓ। ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਸੰਸਥਾ ਵਿੱਚ ਸ਼ਾਮਲ ਚਾਰੇ ਹਿੰਦੂ ਵਰਣਾਂ ਲਈ ਨਿਸ਼ਚਿਤ ਕੀਤੇ ਵਿਭਿੰਨ ਧਰਮਾਂ ਕਰਮਾਂ ਨੂੰ ਪੂਰੀ ਤਰ੍ਹਾਂ ਤਿਆਗ ਕਰੋ। ਪ੍ਰਾਚੀਨ ਗ੍ਰੰਥਾਂ ਤੇ ਮਾਰਗ ਦਾ ਤਿਆਗ ਕਰੋ। ਗੰਗਾ ਤੇ ਹੋਰ ਤੀਰਥਾਂ ਹਿੰਦੂ ਧਰਮ 'ਚ ਪਵਿੱਤਰ ਮੰਨਿਆ ਗਿਆ, ਜਿਨ੍ਹਾਂ ਨੂੰ ਰਾਮ ਕ੍ਰਿਸ਼ਨ ਬਰਮਾ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਪੂਜਾ ਨਾ ਕਰੋ। ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਤੇ ਯਕੀਨ ਕਰੋ। ਚਾਰੇ ਵਰਣਾਂ ਦੇ ਵਿਅਕਤੀ ਇਸ ਦੋ ਧਾਰੇ ਖੰਡੇ ਦੀ ਪਹੁਲ ਲਓ, ਖੰਡੇ ਬਾਟੇ ਦੀ ਪਹੁਲ ਲਓ ਅਤੇ ਇੱਕੋ ਬਰਤਨ ਵਿੱਚੋਂ ਛਕੋ। ਕਿਸੇ ਤੋਂ ਅੱਡਰੇ ਮਹਿਸੂਸ ਨਾ ਕਰੋ ਤੇ ਇੱਕ ਦੂਜੇ ਨੂੰ ਨਫ਼ਰਤ ਨਾ ਕਰੋ। ਸੋ ਇਹ ਜਿਹੜਾ 10ਵੇਂ ਪਾਤਸ਼ਾਹ ਦਾ ਹੁਕਮ ਹੈ, ਇਹ ਸਾਫ਼ ਦੱਸਦਾ ਕਿ ਗੁਰੂ ਪਾਤਸ਼ਾਹ ਨੇ ਉਦੋਂ ਕਿਹਾ ਕਿ ਜਿਹੜਾ ਅੱਜ ਖਾਲਸਾ ਪੰਥ ਤਿਆਰ ਹੋ ਰਿਹਾ, ਤੁਸੀਂ ਅੱਜ ਤੋਂ ਬਾਅਦ ਹਿੰਦੂ ਸ਼ਾਸਤਰਾਂ ਤੇ ਯਕੀਨ ਨਹੀਂ ਕਰਨਾ, ਵਰਣ ਆਸ਼ਰਮ ਤੇ ਯਕੀਨ ਨਹੀਂ ਕਰਨਾ, ਜਿਹੜੀ ਜਾਤ ਵਰਣ ਦੀਆਂ ਵੰਡੀਆਂ ਵਾਲੀ ਵੰਡ ਵਾ ਇਹਨਾਂ ਦੀ, ਉਹ ਤੇ ਯਕੀਨ ਨਹੀਂ ਕਰਨਾ। ਪ੍ਰਾਚੀਨ ਗ੍ਰੰਥਾਂ ਦਾ ਤਿਆਗ ਕਰੋ। ਗੰਗਾ ਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਪਵਿੱਤਰ ਮੰਨਦੇ ਆ, ਉਹਨਾਂ ਦਾ ਇਸ਼ਨਾਨ ਵਗੈਰਾ ਕਰਨ ਤੋਂ, ਉਹਨਾਂ ਤੋਂ ਨਹੀਂ
ਰਾਮ ਕ੍ਰਿਸ਼ਨ ਬ੍ਰਹਮਾ ਦੁਰਗਾ ਦੇਵੀ ਦੇਵਤਾਂ ਦੀ ਪੂਜਾ ਨਾ ਕਰੋ। ਇਹ ਸਾਰਾ ਕੁਝ ਕਹਿਣ ਵਾਲੇ 10ਵੇਂ ਪਾਤਸ਼ਾਹ ਕਿਹੜੇ ਹਿਸਾਬ ਨਾਲ ਹਿੰਦੂਆਂ ਦੀ ਰਾਖੀ ਲਈ ਖਾਲਸੇ ਦੀ ਸਾਧਨਾ ਕਰ ਰਹੇ ਸੀ? ਉਹ ਤਾਂ ਮੁਕੰਮਲ ਤੌਰ ਤੇ ਠੋਕ ਵਜਾ ਕੇ ਕਹਿ ਰਹੇ ਨੇਗੇ ਵੀ ਦੇਵੀ ਦੇਵਤੇ ਨਹੀਂ ਮੰਨਣੇ, ਪ੍ਰਾਤਨ ਗ੍ਰੰਥ ਨਹੀਂ ਮੰਨਣੇ, ਗੰਗਾ ਨਹੀਂ ਮੰਨਣੀ, ਆਹ ਨਹੀਂ ਮੰਨਣਾ, ਉਹ ਨਹੀਂ ਮੰਨਣਾ, ਜਾਤ ਪਾਤ ਨਹੀਂ ਮੰਨਣੀ, ਵਰਣ ਵੰਡ ਨਹੀਂ ਮੰਨਣੀ। ਹਿੰਦੂ ਧਰਮ ਦੇ ਪਰਖੱਚੇ ਉਡਾ ਰਹੇ ਆ ਕਲਗੀਧਰ ਸ਼ਹਿਨशाह। ਇਹ ਕਹਿੰਦੇ ਜੀ ਉਹ ਹਿੰਦੂਆਂ ਦੀ ਰਾਖੀ ਲਈ ਖਾਲਸਾ ਸਾਧ ਰਹੇ ਸੀ। ਸੋ ਸਾਨੂੰ ਸਮਝਣਾ ਪਊ ਕਿ ਪਿਛਲੇ 2-250 ਸਾਲ ਤੋਂ ਸਾਨੂੰ ਬੇਵਕੂਫ ਬਣਾਉਣ ਵਾਲਾ ਪ੍ਰਚਾਰ ਲਗਾਤਾਰ ਹੋ ਰਿਹਾ, ਔਰ ਉਹ ਮੱਖੀ ਤੇ ਮੱਖੀ ਮਾਰੀ ਜਾ ਰਹੇ ਨੇ ਕਿ ਜੀ ਫਲਾਣੇ ਨੇ ਲਿਖਿਆ। ਜੇਕਰ ਇਹ ਸਾਰੇ ਕਾਸੇ ਦੇ ਉੱਤੇ ਰੋਕ ਨਾ ਲੱਗੀ ਤਾਂ ਜਿਹੜਾ ਅੱਜ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਮਾਤਾ ਦਾ ਮਾਰ ਬਣਿਆ ਫਿਰਦਾ, ਉਹਦੇ 'ਚ ਵਾਧਾ ਹੋਰ ਹੋਊਗਾ ਤੇ ਕਲਗੀਧਰ ਦੇ ਲਾਲ ਬਣਨ ਵਾਲੇ ਬਹੁਤ ਘਟ ਜਾਣਗੇ। ਖੈਰ, ਪਿਛਲੀਆਂ 3 ਸਦੀਆਂ 'ਚ ਸਿੱਖਾਂ ਦੇ ਸਾਹਮਣੇ ਇੱਕ ਪਰਖ ਹਰ ਵੇਲੇ ਰਹੀ ਹੈ। 10ਵੇਂ ਪਾਤਸ਼ਾਹ ਨੇ ਖਾਲਸਾ ਸਾਜਤਾ। ਹੁਣ ਤੁਸੀਂ ਦੇਖੋ ਵੀ ਬ੍ਰਾਹਮਣਵਾਦ ਦੇ ਰਾਹ ਤੁਰਨਾ ਤੇ ਖਾਲਸੇ ਦੇ ਰਾਹ ਤੁਰਨਾ। ਤੁਹਾਨੂੰ ਕਿਸੇ ਨੇ ਫੜ ਕੇ ਨਹੀਂ ਰੋਕਣਾ, ਨਾ ਤੋਪ ਨਾਲ, ਤਲਵਾਰ ਨਾਲ ਜਾਂ ਗੰਨ ਨਾਲ ਤੁਹਾਨੂੰ ਕਹਿਣਾ ਵੀ ਖਾਲਸੇ ਸਜੋ, ਨਾ ਤੁਹਾਨੂੰ ਲਾਲਚ ਦੇ ਕੇ ਕਹਿਣਾ ਵੀ ਤੁਸੀਂ ਖਾਲਸਾ ਸਜੋ। ਤੁਸੀਂ ਆਪਦੀ ਮਰਜ਼ੀ ਨਾਲ ਖਾਲਸੇ ਦੇ ਰਾਹ ਤੇ ਤੁਰਨਾ ਕਿ ਬ੍ਰਾਹਮਣਵਾਦ ਦੇ ਰਾਹ ਤੇ ਤੁਰਨਾ ਤੁਹਾਡੀ ਮਰਜ਼ੀ ਹੈ। ਹੁਣ ਉੱਪਰ ਦੀ ਗਾਤਰਾ ਕਿਰਪਾਨ ਪਾ ਕੇ ਸਨਾਤਨ ਦਾ ਪ੍ਰਚਾਰ ਕਰਦੇ ਫਿਰੋ, ਬਣੇ ਫਿਰੋ ਪੰਥਕ ਢਾਡੀ, ਬਣੇ ਫਿਰੋ ਫਖਰੇ ਕੌਮ, ਬਣੇ ਫਿਰੋ ਕੌਮ ਦੇ ਬੜੇ ਵੱਡੇ ਮਹਾਨ ਫਿਲਾਸਫਰ, ਤੇ ਤੁਹਾਡੀ ਕੱਲੀ ਕੱਲੀ ਹਰਕਤ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਹੋਵੇ ਤਾਂ ਤੁਸੀਂ ਲੋਕਾਂ ਨੂੰ ਜਿੰਨਾ ਮਰਜ਼ੀ ਬੇਵਕੂਫ ਬਣਾ ਸਕਦੇ ਹੋ, ਪਰ ਕੌਮ ਦੇ ਇਤਿਹਾਸ ਵਿੱਚ ਤੁਹਾਡਾ ਜ਼ਿਕਰ ਇੱਕ ਨਾ ਇੱਕ ਦਿਨ ਖਲਨਾਇਕਾਂ ਵਿੱਚ ਹੀ ਆਵੇਗਾ। ਸੋ ਖਾਲਸੇ ਦੀ ਸਾਧਨਾ ਹੀ ਖਾਲਿਸਤਾਨ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੰਦੀ ਹੈ। ਖਾਲਿਸਤਾਨ ਦਾ ਸੰਘਰਸ਼ 1978 ਤੋਂ ਬੁਲੰਦ ਹੋਇਆ। ਇਸ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪਣੀ ਭੂਮਿਕਾ ਅਦਾ ਕੀਤੀ ਤੇ ਹਰ ਮੌਕੇ ਅਸੀਂ ਦੇਖਿਆ ਕਿ ਜੋ ਨਵਾਂ ਆਇਆ ਉਹਨੇ ਪਹਿਲਾਂ ਵਾਲਿਆਂ ਤੋਂ ਸੇਧ ਵੀ ਲਈ ਆ, ਉਹਨਾਂ ਦੀ ਇੱਜ਼ਤ ਵੀ ਕੀਤੀ ਹੈ। ਅੱਜ ਘਰ ਸੀ ਮੈਂ, ਬੱਚਿਆਂ ਨੂੰ ਸਕੂਲ ਤੋਂ ਜਦੋਂ ਛੁੱਟੀ ਹੋਈ, ਮੈਂ YouTube ਦੇ ਉੱਤੇ ਘਰੇ ਆਪਦੇ ਬੱਚਿਆਂ ਨੂੰ, ਗੁਰਮੇਹਰ ਕੌਰ ਤੇ ਗੁਰਨਵਾਸ ਸਿੰਘ ਨੂੰ, ਸਰਦਾਰ ਊਧਮ ਸਿੰਘ ਦੀ ਫਿਲਮ ਲਾ ਕੇ, ਜਿਹ 'ਚ ਰਾਜ ਬੱਬਰ ਨੇ ਰੋਲ ਕੀਤਾ ਉਹਦਾ, ਸ਼ਹੀਦ ਊਧਮ ਸਿੰਘ ਦਾ, ਉਹ ਫਿਲਮ ਲਾ ਦਿੱਤੀ। ਉਸ ਫਿਲਮ ਦੇ ਵਿੱਚ 13 ਅਪ੍ਰੈਲ 1919 ਦਾ ਜਲਿਆਂਵਾਲੇ ਬਾਗ ਦੇ ਕਤਲੇਆਮ ਸਮੇਤ ਹੋਰ ਇਤਿਹਾਸ ਸੀ, ਮੈਂ ਬੱਚਿਆਂ ਨੂੰ ਦਿਖਾਉਣਾ ਚਾਹੁੰਦਾ ਸੀ। ਅਸੀਂ ਦੇਖ ਰਹੇ ਸੀ, ਇੱਕ ਫਿਲਮ ਦਾ ਦੌਰ ਆਇਆ ਜਦੋਂ ਉਹਦੇ ਵਿੱਚ ਸਰਦਾਰ ਭਗਤ ਸਿੰਘ ਤੇ ਸਰਦਾਰ ਊਧਮ ਸਿੰਘ ਦੋਨੇ ਇਕੱਠੇ ਹੋ ਜਾਂਦੇ, ਇਕੱਠੇ ਹੋ ਕੇ ਦੋਨੇ ਹਥਿਆਰ ਵੀ ਇਕੱਠੇ ਲੈਣ ਜਾਂਦੇ ਆ, ਕਿਤੋਂ ਤੇ ਗੋਲੀ ਚੱਲ ਜਾਂਦੀ ਆ, ਇਕੱਠੇ ਵਿਚਰਦੇ। ਮੇਰੇ ਲਈ ਇਹ ਨਵੀਂ ਗੱਲ ਸੀ। ਮੈਂ ਇਹਦੇ ਤੇ ਕਿਤਾਬਾਂ ਜਾਂ ਗੂਗਲ ਤੇ ਸਰਚ ਮਾਰੀ ਕਿ ਕੀ ਵਾਕਿਆ ਹੀ ਸਰਦਾਰ ਭਗਤ ਸਿੰਘ ਤੇ ਸਰਦਾਰ ਊਧਮ ਸਿੰਘ ਸਨਾਮ ਇਕੱਠੇ ਵਿਚਰੇ ਆ। ਤੇ ਬੜੀ ਕਮਾਲ ਦੀ ਗੱਲ ਸੀ ਕਿ ਉੱਥੇ ਇਹ ਪਤਾ ਲੱਗਿਆ ਕਿ ਦੋਨਾਂ ਦਾ ਬੜਾ ਪਿਆਰ ਸਤਿਕਾਰ ਸੀ ਤੇ ਦੋਨੇ ਇੱਕ ਦੂਜੇ ਨਾਲ ਇਕੱਠੇ ਅੰਗਰੇਜ਼ਾਂ ਦੇ ਖਿਲਾਫ ਹਥਿਆਰਬੰਦ ਕਾਰਵਾਈਆਂ 'ਚ ਸਰਗਰਮ ਰਹੇ। ਮੈਨੂੰ ਇਹ ਤਾਂ ਪਤਾ ਸੀ ਕਿ ਗਦਰ ਲਹਿਰ ਦਾ ਹੀਰੋ ਸਰਦਾਰ ਕਰਤਾਰ ਸਿੰਘ ਸਰਾਭਾ, ਉਹਦੀ ਇੱਕ ਫੋਟੋ ਬਾਰੇ ਪਤਾ ਲੱਗਿਆ ਸੀ ਕਿ ਹਰ ਵੇਲੇ ਸਰਦਾਰ ਭਗਤ ਸਿੰਘ ਦੇ ਬਟੂਏ 'ਚ ਜਾਂ ਪਰਸ 'ਚ ਉਹਦੀ ਫੋਟੋ ਪਾਈ ਹੁੰਦੀ ਸੀ ਤੇ ਉਹ ਕਹਿੰਦਾ ਹੁੰਦਾ ਸੀ ਮੈਨੂੰ ਇਹ ਆਪਦਾ ਭਰਾ ਲੱਗਦਾ। ਸਰਦਾਰ ਕਰਤਾਰ ਸਿੰਘ ਸਰਾਭੇ ਤੋਂ ਪ੍ਰੇਰਨਾ ਲੈਣ ਵਾਲਾ ਸਰਦਾਰ ਭਗਤ ਸਿੰਘ ਤੇ ਸਰਦਾਰ ਭਗਤ ਸਿੰਘ ਦਾ ਯਾਰ, ਸੰਘਰਸ਼ ਦੇ ਵਿੱਚ ਅੰਗਰੇਜ਼ਾਂ ਖਿਲਾਫ ਹਿੰਸਕ ਕਾਰਵਾਈਆਂ, ਹਥਿਆਰਬੰਦ ਕਾਰਵਾਈਆਂ ਕਰਨ ਵਾਲਾ ਸਰਦਾਰ ਊਧਮ ਸਿੰਘ, ਇਹ ਤਿੰਨੇ ਇੱਕੋ ਖਿਆਲ ਦੇ ਨੇ। ਤਿੰਨਾਂ ਦਾ ਵਿਰੋਧ ਗਾਂਧੀਵਾਦੀ ਵਿਚਾਰਧਾਰਾ ਨਾਲ ਰਿਹਾ। ਇਹ ਫਿਲਮ ਦੇ ਵਿੱਚ ਵੀ ਬੜਾ ਚੰਗੀ ਤਰ੍ਹਾਂ ਦਿਖਾਇਆ ਗਿਆ ਕਿ ਕਿਵੇਂ ਸਰਦਾਰ ਭਗਤ ਸਿੰਘ ਅਤੇ ਸਰਦਾਰ ਊਧਮ ਸਿੰਘ ਦੇ ਨਾਲ ਗਾਂਧੀਵਾਦੀ ਲੋਕ ਜਿਹੜਾ ਟਕਰਾਅ ਵਿੱਚ ਰਹੇ। ਇਹ ਗੱਲ ਮੈਂ ਇੱਥੇ ਇਸ ਕਰਕੇ ਸਾਂਝੀ ਕਰ ਰਿਹਾ ਕਿ ਇੱਕ ਪਾਸੇ ਫਿਲਮਾਂ, ਨਾਟਕਾਂ, ਡਰਾਮਿਆਂ ਰਾਹੀਂ ਇਹ ਇਤਿਹਾਸ ਸਾਡੇ ਸਾਹਮਣੇ ਖੁੱਲ ਰਿਹਾ
ਕਿ ਭਾਰਤ ਦੇ ਇਸ ਖਿੱਤੇ ਵਿੱਚ, ਪੰਜਾਬ ਦੇ ਵਿੱਚ, ਸਾਡੀ ਕੌਮ ਦੇ, ਸਾਡੀ ਧਰਤੀ ਦੇ ਆਜ਼ਾਦੀ ਦੇ ਪਰਵਾਨੇ, ਜਿਨ੍ਹਾਂ ਨੇ ਅੰਗਰੇਜ਼ ਦੇ ਖਿਲਾਫ ਹਥਿਆਰਬੰਦ ਲੜਾਈ ਲੜੀ, ਉਹ ਇੱਕ ਦੂਜੇ ਦਾ ਪਿਆਰ ਕਰਦੇ ਸੀ। ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭੇ ਦਾ ਪਿਆਰ ਸਤਿਕਾਰ ਕਰਦਾ ਰਿਹਾ, ਤੇ ਸਰਦਾਰ ਊਧਮ ਸਿੰਘ ਵੀ ਸਰਦਾਰ ਭਗਤ ਸਿੰਘ ਤੇ ਸਰਾਭੇ ਦਾ ਪਿਆਰ ਕਰਦਾ ਰਿਹਾ। ਪਰ ਅੱਜ 1978 ਤੋਂ ਚੱਲੇ ਸੰਘਰਸ਼ ਵਿੱਚ ਜਾਨਾਂ ਵਾਰਨ ਵਾਲੇ ਜਾਂ ਹੁਣ ਬਚੇ ਹੋਏ ਖਾੜਕੂ ਯੋਧਿਆਂ ਦੇ ਖਿਲਾਫ ਪਿਛਲੇ 10-15 ਸਾਲਾਂ ਤੋਂ ਸਾਡੀ ਕੌਮ ਦੇ ਵਿੱਚ ਕੁਝ ਲੋਕ ਨਫ਼ਰਤ, ਕੜੱਤਣ, ਦੂਰੀ ਤੇ ਦਵੈਸ਼ ਵਧਾਉਣ 'ਚ ਲੱਗੇ ਹੋਏ ਨੇ। ਹੋਣਾ ਤਾਂ ਇਹ ਚਾਹੀਦਾ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਦਾਖਲ ਹੋਣ ਵਾਲੇ ਨਵੇਂ ਨੌਜਵਾਨ ਭਰਾ ਸਾਡੇ ਪਹਿਲੋਂ ਵਾਲਿਆਂ ਦਾ ਅਦਬ ਕਰਨ। ਜੇ ਗਦਰ ਲਹਿਰ ਵਾਲਿਆਂ ਦਾ ਪਿਆਰ ਸਤਿਕਾਰ, ਸਰਾਭੇ ਦਾ ਅਦਬ ਸਤਿਕਾਰ ਭਗਤ ਸਿੰਘ ਤੇ ਊਧਮ ਸਿੰਘ ਵਰਗੇ ਕਰ ਸਕਦੇ ਆ, ਤਾਂ ਆਹ ਹੁਣ ਵਾਲਿਆਂ ਨੂੰ ਕਿਉਂ ਲੱਗਣ ਲੱਗਿਆ ਪਿਆ ਕਿ ਜੇ ਅਸੀਂ ਖਾੜਕੂ ਸੰਘਰਸ਼ ਵਾਲਿਆਂ ਨੂੰ ਗਾਲਾਂ ਨਾ ਕੱਢੀਆਂ, ਉਹਨਾਂ ਨੂੰ ਅਵਾ ਤਵਾ ਨਾ ਬੋਲਿਆ, ਤਾਂ ਅਸੀਂ ਬੰਦੇ ਹੀ ਨਹੀਂ। ਅੱਜ ਤਾਂ ਇਹ ਬਣਾ ਦਿੱਤਾ ਗਿਆ ਕਿ ਸੱਚਾ ਖਾਲਿਸਤਾਨੀ ਉਹ ਹੁੰਦਾ ਜਿਹੜਾ ਪਹਿਲੋਂ ਵਾਲਿਆਂ ਨੂੰ ਮਾੜਾ ਚੰਗਾ ਬੋਲੇ, ਜਦੋਂ ਕਿ ਇਹ ਗੱਲ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਿਵੇਂ ਗਾਂਧੀਵਾਦੀ ਜਿਹੜੇ ਸੀ ਉਹ ਭਗਤ ਸਿੰਘ, ਸਰਾਭੇ ਤੇ ਊਧਮ ਸਿੰਘ ਨਾਲ ਲੱਗਦੇ ਸੀ, ਉਵੇਂ ਹੀ ਜਿਹੜੇ ਸਿੱਖਾਂ ਦੇ ਉੱਤੇ ਬ੍ਰਾਹਮਣਵਾਦੀ ਲੇਪ ਚੜਿਆ ਹੋਇਆ, ਜਿਹੜੇ ਸਿੱਖਾਂ ਦੇ ਉੱਤੇ ਗਾਂਧੀਵਾਦ ਚੜਿਆ ਹੋਇਆ, ਉਹਨਾਂ ਨੂੰ ਹਥਿਆਰਬੰਦ ਜੁਝਾਰੂ ਲਹਿਰ ਨਾਲ ਇੱਕ ਨਫ਼ਰਤ ਆ, ਇੱਕ ਕੜੱਤਣ ਆ, ਉਹ ਹੀ ਅੱਜ ਨਵੇਂ ਬੱਚਿਆਂ ਨੂੰ, ਸਾਡਿਆਂ ਨੂੰ ਉਂਗਲ ਦੇ ਰਹੇ ਨੇ ਕਿ ਖਾੜਕੂਆਂ ਨੂੰ ਗਾਲਾਂ ਕੱਢੋ। ਸੋ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਬੇਨਤੀ ਕਰ ਰਿਹਾ ਕਿ ਆਪਾਂ ਸਾਰੇ ਕੌਮ ਦੀ ਲੜਾਈ ਲੜ ਰਹੇ ਹਾਂ। ਤੁਹਾਨੂੰ ਹੱਕ ਆ ਕਿ ਪਹਿਲੋਂ ਵਾਲਿਆਂ ਦੀਆਂ ਕੋਈ ਗੱਲਾਂ ਜੇ ਤੁਹਾਨੂੰ ਪਸੰਦ ਨਹੀਂ ਤਾਂ ਉਹਨਾਂ ਨੂੰ ਰੱਦ ਕਰ ਦੇ, ਪਰ ਉਹਨਾਂ ਦੇ ਖਿਲਾਫ ਨਫ਼ਰਤ ਰੱਖਣੀ, ਕੜੱਤਣ ਰੱਖਣੀ, ਇਹ ਚੇਤੇ ਰੱਖੋ। ਜੇ ਅੱਜ ਤੁਸੀਂ ਖਾਲਿਸਤਾਨੀ ਸੰਘਰਸ਼ ਵਿੱਚ ਆਉਣ ਤੋਂ ਬਾਅਦ ਪਹਿਲੋਂ ਵਾਲਿਆਂ ਨੂੰ ਭੰਡ ਰਹੇ ਹੋ, ਕੱਲ ਨੂੰ ਤੁਹਾਡੇ ਤੋਂ ਬਾਅਦ ਵਾਲੇ ਤੁਹਾਨੂੰ ਮਾੜਾ ਕਹਿਣਗੇ। ਜੇਕਰ ਤੁਸੀਂ ਆਪਣੇ ਤੋਂ ਪਹਿਲਾਂ ਵਾਲਿਆਂ ਦੀ ਇੱਜ਼ਤ ਕਰੋਗੇ ਤਾਂ ਜਿਹੜੇ ਤੁਹਾਡੇ ਤੋਂ ਬਾਅਦ ਵਿੱਚ ਆਉਣਗੇ ਉਹ ਤੁਹਾਡੀ ਇੱਜ਼ਤ ਕਰਨਗੇ। ਖੈਰ, ਅੱਜ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਜਿਹੜਾ ਉਹ ਪਾਸ ਹੋਇਆ। ਉਹ ਕਾਨੂੰਨ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦਾ ਕਾਨੂੰਨ ਮਿਲਿਆ, ਹੱਕ ਮਿਲਿਆ, ਉਹਦੇ ਵਿੱਚ ਸੋਧ ਕੀਤੀ ਗਈ ਆ। ਉਹਦੇ ਬਾਰੇ ਕੱਲ ਨੂੰ ਆਪਾਂ ਡਿਟੇਲ 'ਚ ਚਰਚਾ ਕਰਾਂਗੇ। ਪਰ ਅੱਜ ਸਮਾਣੇ ਮੋਰਚੇ ਨਾਲ ਸੰਬੰਧਿਤ ਬਹੁਤ ਸਾਰੇ ਸੱਜਣ ਜਾਂ ਹੋਰ ਬਹੁਤ ਸਾਰੇ ਕੌਮ ਪ੍ਰਸਤ, ਪੰਥ ਪ੍ਰਸਤ, ਜਿਨ੍ਹਾਂ ਨਾਲ ਸਾਡਾ ਸੰਘਰਸ਼ ਦਾ ਇੱਕ ਅਦਬ ਸਤਿਕਾਰ ਵਾਲਾ ਨਾਤਾ ਹੈ, ਉਹ ਬਹੁਤ ਹੁੱਬ ਕੇ ਟੀਵੀ ਚੈਨਲਾਂ ਦੇ ਉੱਤੇ ਇਹ ਕਹਿ ਰਹੇ ਨੇ ਕਿ ਸਰਕਾਰ ਨੇ ਕਮਾਲ ਕਰਤੀ, ਕਾਨੂੰਨ ਬੜਾ ਵਧੀਆ ਬਣਾਤਾ ਤੇ ਫੱਟੇ ਚੱਕਤੇ। ਮੈਨੂੰ ਇਹ ਸਾਰੇ ਭਰਾਵਾਂ ਦੇ ਉੱਤੇ ਦੇਖ ਕੇ ਇਹਨਾਂ ਦੇ ਹਾਵ ਭਾਵ ਤਰਸ ਆ ਰਿਹਾ। ਮੈਨੂੰ ਚੇਤੇ ਆ ਰਿਹਾ ਕਿ ਸਰਕਾਰ ਉੱਤੇ ਜਿਹਨੇ ਹਿੰਦੂਤਾ ਉੱਤੇ ਜਿਹਨੇ ਯਕੀਨ ਕੀਤਾ ਉਹਦੇ ਨਾਲ ਹੋਈ ਕੀ ਹੈ। 1947 ਮੌਕੇ ਜਿਹੜੇ ਸਾਡੇ ਸਿੱਖ ਆਗੂਆਂ ਨੇ ਇਹਨਾਂ ਹਿੰਦੁਸਤਾਨੀ ਆਗੂਆਂ ਤੇ ਯਕੀਨ ਕੀਤਾ, ਅੱਜ ਤੱਕ ਕੌਮ ਉਹਨਾਂ ਨੂੰ ਅਬਾ ਤਬਾ ਬੋਲਦੀ ਹੈ, ਮਾਸਟਰ ਤਾਰਾ ਸਿੰਘ ਤੇ ਹੋਰਾਂ ਨੂੰ। ਉਸ ਤੋਂ ਬਾਅਦ ਵਿੱਚ ਪੰਜਾਬੀ ਸੂਬਾ ਮੋਰਚਾ ਲੱਗਿਆ, ਮਰਨ ਵਰਤ ਰੱਖ ਕੇ ਜਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਜਾਂ ਹੋਰ ਮਸਲਿਆਂ ਦੇ ਉੱਤੇ ਜੋ ਸੰਘਰਸ਼ ਲੜਿਆ, ਉਹਦੇ ਵਿੱਚ ਬਾਰ-ਬਾਰ ਸਰਕਾਰ ਨੇ ਸਾਡੇ ਲੀਡਰਾਂ ਨੂੰ ਧੋਖਾ ਦਿੱਤਾ, ਜਿਹਦੇ ਵਿੱਚ ਫਤਿਹ ਸਿੰਘ ਸਾਧ ਤੇ ਮਾਸਟਰ ਤਾਰਾ ਸਿੰਘ ਟ੍ਰੈਪਡ ਹੋਏ। ਅੱਜ ਤੱਕ ਲੋਕ ਉਹਨਾਂ ਨੂੰ ਮਾੜਾ ਮੰਨਦੇ ਆ। ਇੱਥੇ ਹਵਨ ਕੁੰਡ ਵੀ ਬਣਾਏ ਸੀ ਵੀ ਅਸੀਂ ਅੱਗ ਲਾ ਕੇ ਮੱਚ ਜਾਣ, ਬਾਅਦ ਢਾਏ। ਉਪਰੰਤ 1984 ਤੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਲੌਂਗੋਵਾਲ ਨਾਲ ਸਮਝੌਤਾ ਕਰ ਲਿਆ। ਲੌਂਗੋਵਾਲ ਨਾਲ ਕੀਤਾ ਸਮਝੌਤਾ, ਨਾ ਸਿਰੇ ਚੜ੍ਹਨਾ ਸੀ ਨਾ ਚਾੜਿਆ, ਪਰ ਲੌਂਗੋਵਾਲ ਜ਼ਰੂਰ ਗੱਡੀ ਚੜ੍ਹ ਗਿਆ। ਅੱਜ ਤੱਕ ਹਿੰਦੁਸਤਾਨੀ ਸਟੇਟ ਨੇ ਸਿੱਖਾਂ ਨਾਲ ਜਿਹੜਾ ਵੀ ਸਮਝੌਤਾ ਕੀਤਾ ਉਹ ਸਿਰੇ ਨਹੀਂ ਚਾੜਿਆ। ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਪੂਰੇ ਭਾਰਤ ਵਿੱਚ ਜਿੰਨੀਆਂ ਜਥੇਬੰਦੀਆਂ ਨੇ, ਉਹ ਸਾਰੀਆਂ ਦਾ ਇਤਿਹਾਸ ਦੱਸਦਾ
ਕਿ ਜਦੋਂ ਵੀ ਕਿਸੇ ਸੰਘਰਸ਼ ਤੋਂ ਬਾਅਦ ਰਾਜੀਨਾਮਾ ਹੋਇਆ ਤਾਂ ਉਹਨਾਂ ਨਾਲ ਠੱਗੀ ਮਾਰੀ ਆ ਸਟੇਟ ਨੇ। ਪਿਛਲੇ 70-80 ਸਾਲ ਦੇ ਵਿੱਚ ਪੂਰੀ ਇੰਡੀਅਨ ਸਟੇਟ ਠੱਗੀਆਂ ਮਾਰਨ ਚ ਮਾਹਿਰ ਹੋ ਚੁੱਕੀ ਹੈ। ਕਿਸਾਨ ਸੰਘਰਸ਼ ਮੌਕੇ ਸਾਡੀ ਸਾਰੀ ਜਿਹੜੀ ਲੜਾਈ ਸੀ ਉਹ ਬੇਸ਼ੱਕ ਆਪਾਂ ਮੰਨ ਲਈ ਕਿ ਜਿੱਤ ਕੇ ਆਏ ਆ, ਔਰ ਉਹਦੇ ਚ ਕੀ ਹਾਰੇ ਆ ਜਾਂ ਕੀ ਆਪਾਂ ਖੱਟਿਆ ਤੇ ਕੀ ਗਵਾਇਆ ਉਹ ਸਭ ਨੂੰ ਪਤਾ ਹੈ। ਇਸ ਸਾਰੇ ਕਾਸੇ ਦੇ ਦੌਰ ਦੇ ਸਾਹਮਣੇ ਜਦੋਂ ਮੈਂ ਦੇਖਦਾ ਕਿ ਅੱਜ ਸਾਡੀ ਕੌਮ ਦੇ ਕੁਝ ਭਰਾ ਬੜੇ ਹੁੱਬੇ ਫਿਰਦੇ ਆ ਕਿ ਜੀ ਕਾਨੂੰਨ ਬਣ ਗਿਆ, ਤੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਸਿੱਖ ਇਤਰਾਜ਼ ਕਰਦੇ ਇਹਨਾਂ ਨੂੰ ਅਕਲ ਨਹੀਂ ਹੈਗੀ, ਅਸੀਂ ਬਹੁਤ ਸਿਆਣੇ ਆ, ਸਰਕਾਰ ਸਾਡੇ ਦਬਾਅ ਚ ਆ ਕੇ ਭਗਵੰਤ ਮਾਨ ਹੋਣਾ ਨੇ ਇਹ ਬਣਾਇਆ। ਮੈਂ ਬੇਨਤੀ ਕਰਦਾ ਕਿ ਜਦੋਂ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਸੀ, ਅਸੀਂ ਉਹਦੇ ਸਭ ਤੋਂ ਕਰੀਬੀ ਨਜ਼ਦੀਕੀ ਮਿੱਤਰ ਸੀ। ਇੱਥੇ 5 ਜੂਨ ਨੂੰ ਮੇਰੇ ਕੋਲ ਹੀ ਅੰਮ੍ਰਿਤਸਰ ਰਾਤ ਨੂੰ ਆ ਕੇ ਰਿਹਾ ਸੀ ਤੇ 6 ਜੂਨ ਨੂੰ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹ ਪੇਪਰ ਵੰਡੇ ਸੀ ਕਿ ਇੰਨੀ ਤਰੀਕ ਤੱਕ ਅਸੀਂ ਚੇਤਾਵਨੀ ਦਿੰਦੇ ਆ, ਨਹੀਂ ਅਸੀਂ ਮੋਰਚਾ ਸ਼ੁਰੂ ਕਰਾਂਗੇ। ਗੁਰਬਖਸ਼ ਮੇਰਾ ਯਾਰ ਸੀ ਤੇ ਗੁਰਬਖਸ਼ ਨੂੰ ਜਿੱਦਣ ਸਰਕਾਰ ਨੇ ਟ੍ਰੈਪਡ ਕਰ ਲਿਆ, ਜਿੱਦਣ ਜਿੰਨੇ ਜਥੇਦਾਰ ਤੇ ਹੋਰ ਲੰਡੂ ਡੇਰੇਦਾਰ ਬਾਬੇ ਵਰਤ ਕੇ ਉਹਨੂੰ ਬਰਗਲਾ ਲਿਆ, ਉਹਨੂੰ ਮੈਂ ਜਾਂ ਸਾਡੇ ਹੋਰ ਬਹੁਤ ਸਾਰੇ ਪੰਥ ਦਰਦੀਆਂ ਨੇ ਇੱਥੇ ਮਾਤਾ ਗੰਗਾ ਨਿਵਾਸ ਦੇ ਵਿੱਚ ਮਿਲ ਕੇ ਕਿਹਾ ਸੀਗਾ ਕਿ ਤੂੰ ਬਾਅਦ ਚ ਪਛਤਾਉਣਾ, ਮੋਰਚਾ ਖਤਮ ਨਾ ਕਰ। ਪਰ ਉਹਨੂੰ ਲੱਗਦਾ ਸੀਗਾ ਕਿ ਬਾਕੀ ਗੱਲਾਂ ਵੀ ਮੰਨ ਲੈਣੀਆਂ ਨੇ, ਜੋੜਾ ਹੋ ਗਿਆ ਬਹੁਤ ਵਧੀਆ। ਤੇ ਉਹਨੇ ਜਦੋਂ ਜੂਸ ਦਾ ਘੁੱਟ ਭਰ ਲਿਆ, ਅਕਾਲ ਤਖਤ ਸਾਹਿਬ ਦੇ ਸਨਮੁਖ ਮੋਰਚਾ ਖਤਮ ਕਰਤਾ। 24 ਘੰਟਿਆਂ ਬਾਅਦ ਪਹਿਲਾਂ ਉਹਨੂੰ ਲੱਗਦਾ ਸੀ ਮਸਾ 15-20 ਬੰਦੇ ਆ ਜਿਹੜੇ ਇਤਰਾਜ਼ ਕਰਦੇ ਆ, ਸਾਰੀ ਕੌਮ ਤਾਂ ਮੇਰੇ ਜਿੰਦਾਬਾਦ ਕਰ ਰਹੀ ਹੈ। ਤੇ 24 ਘੰਟਿਆਂ ਤੋਂ ਬਾਅਦ ਉਹਨੂੰ ਕੋਈ ਬੰਦਾ ਲੱਭਦਾ ਨਹੀਂ ਸੀ ਜਿਹੜਾ ਉਹਦੀ ਜੈ ਜੈਕਾਰ ਕਰਦਾ ਹੋ। ਫਿਰ ਸਾਰੀ ਕੌਮ ਦਾ ਨਾਇਕ ਖਲਨਾਇਕ ਬਣ ਗਿਆ, ਲੋਕ ਉਹਨੂੰ ਗਾਲਾਂ ਕੱਢ ਰਹੇ ਸੀ, ਵਿਕ ਗਿਆ ਕਹਿੰਦੇ ਸੀ। ਵੀਰ ਗੁਰਮੀਤ ਸਿੰਘ ਇੰਜੀਨੀਅਰ ਜਿਹਨੇ ਬਿਆੰਤੇ ਬੁੱਚੜ ਵਾਲੇ ਐਕਸ਼ਨ ਚ ਬਹੁਤ ਵਧੀਆ ਸੇਵਾ ਕੀਤੀ ਆ, ਉਹਦੀ ਭੈਣ ਆ ਵਰਿੰਦਰ ਕੌਰ, ਉਹ ਗੂੰਗੀ ਬੋਲੀ ਆ, ਉਹਦਾ ਵਿਆਹ ਸੀ। ਆਨੰਦ ਕਾਰਜਾਂ ਦੇ ਮੌਕੇ ਮੈਂ ਉੱਥੇ, ਹੋਰ ਬਹੁਤ ਸਾਰੇ ਭਰਾ ਸੀ ਪਟਿਆਲੇ, ਉੱਥੇ ਗੁਰਬਖਸ਼ ਆ ਗਿਆ। ਉੱਥੇ ਨੌਜਵਾਨ ਆਪਣੀ ਕੌਮ ਦੇ ਬੱਚੇ ਉਹਨੂੰ ਕੁੱਟਣ ਪੈ ਗਏ, ਮੈਂ ਉਹਨੂੰ ਪਾਰਕ ਦੇ ਵਿੱਚੋਂ ਹਰਪਾਲ ਸਿੰਘ ਚੀਮਾ ਤੇ ਹੋਰਾਂ ਨੇ ਬਚਾਇਆ। ਉਹਨੂੰ ਲੋਕ ਕਹਿੰਦੇ ਸੀ ਤੂੰ ਵਿਕ, ਉਹ ਮੁੰਡਾ ਉਹ ਸਿੰਘ ਮਾੜਾ ਨਹੀਂ ਸੀ, ਪਰ ਸਰਕਾਰ ਨੇ ਉਸੇ ਕੌਮ ਤੋਂ ਉਹਨੂੰ ਗਾਲਾਂ ਕਢਾਤੀਆਂ, ਉਸੇ ਕੌਮ ਤੋਂ ਉਹਨੂੰ ਦੁਸ਼ਮਣ ਬਣਾਤਾ ਕੌਮ ਦਾ, ਜਿਹੜੀ ਕੌਮ ਉਹਦੇ ਬਾਰੇ ਜਾਂਦੀ ਸੀ, ਕਿਉਂਕਿ ਉਹਨੇ ਯਕੀਨ ਕਰ ਲਿਆ। ਫਿਰ ਉਹਨੇ ਕਦੇ ਪੰਜੋਖਰਾ ਸਾਹਿਬ, ਕਦੇ ਕਿਤੇ ਮੋਰਚੇ ਲਾ ਕੇ ਵਿਚਾਰੇ ਨੇ ਆਪਦਾ ਕੌਮ ਦੇ ਵਿੱਚ ਭਰੋਸਾ ਬਣਾਉਣ ਦੇ ਲਈ ਹਰ ਹੀਲਾ ਵਰਤਿਆ। ਮੈਂ ਵੀ ਉਹਨੂੰ ਬਹੁਤ ਅਵਾ ਬੋਲਦਾ ਹੁੰਦਾ ਸੀ, ਸਾਰੇ ਉਹਨੂੰ ਉਹਦੇ ਦੋਸਤ, ਅਖੀਰ ਵਿਚਾਰਾ ਆਪਦੀ ਜਾਨ ਦੇ ਗਿਆ। ਪਰ ਸਟੇਟ ਦਾ ਕੀ ਗਿਆ, ਹਕੂਮਤ ਦਾ ਕੀ ਗਿਆ, ਉਹ ਫਿਰ ਵੀ ਅਣਖ ਗੈਰਤ ਵਾਲਾ ਸੀ। ਉਹਨੇ ਜਦੋਂ ਦੇਖਿਆ ਕਿ ਸਟੇਟ ਮੇਰੇ ਨਾਲ ਠੱਗੀ ਮਾਰ ਗਈ, ਉਹਨੇ ਫਿਰ ਆਪਦੀ ਜਾਨ ਵਾਰਤੀ। ਦੂਜਾ, ਭਾਈ ਧਿਆਨ ਸਿੰਘ ਮੰਡ ਮੋਰਚਾ ਲਾ ਕੇ ਬਹਿ ਗਿਆ, ਕੌਮ ਨੇ ਬਰਗਾੜੀ ਸਾਥ ਦਿੱਤਾ। ਇੱਕ ਦਿਨ ਵਕਤ ਆਇਆ ਜਦੋਂ ਬਾਦਲ ਕਿਆ ਨੇ, ਇੱਕ ਕੈਪਟਨ ਨੇ ਉਹਦੇ ਮੁਕਾਬਲੇ ਤੇ ਇਕੱਠ ਰੱਖਤੇ, ਲੋਕ ਘਰਾਂ ਤੋਂ ਤੁਰੇ ਸੀ ਬੱਸਾਂ 'ਚ ਭਈ ਆਪਾਂ ਕੈਪਟਨ ਦੀ ਰੈਲੀ, ਕਾਂਗਰਸ ਦੀ ਰੈਲੀ 'ਚ ਜਾਵਾਂਗੇ, ਆਪਾਂ ਬਾਦਲ ਦੀ ਰੈਲੀ 'ਚ ਜਾਵਾਂਗੇ। ਪਰ ਸਾਰੀ ਸੰਗਤ ਪਹੁੰਚੀ ਬਰਗਾੜੀ। ਉਸ ਦਿਨ ਇੰਡੀਅਨ ਸਟੇਟ ਨੇ ਦੇਖ ਲਿਆ, ਅਖੀਰ ਰਾਜੀਨਾਮਾ ਕਰ ਲਿਆ। ਅਸੀਂ ਸਾਰੇ ਪਿੱਟ ਕੇ ਮਰ ਗਏ ਮੰਡ ਨੂੰ ਨਾ ਕਰ, ਪਰ ਭਾਈ ਧਿਆਨ ਸਿੰਘ ਮੰਡ ਨੇ ਆਪਦੇ ਕਿਸੇ ਸਾਥੀ ਦਾ, ਕਿਸੇ ਮੋਰਚੇ ਵਾਲੇ ਸਿੰਘ ਦਾ ਕੁਛ ਨਹੀਂ ਸੀ ਸੁਣਿਆ। ਸਾਰੇ ਜਾਣੇ ਉੱਥੇ ਆਪੋ ਆਪਣੇ ਟਿਕਾਣਿਆਂ ਨੂੰ ਵਾਪਸ ਆ ਰਹੇ ਸੀ, ਕੋਈ ਪਟਿਆਲੇ, ਕੋਈ ਜਲੰਧਰ। ਉਹਨੇ ਐਲਾਨ ਕਰਤਾ ਮੋਰਚਾ ਖਤਮ ਕਰਨ ਦਾ। ਅਖੀਰ ਕੀ ਹੋਇਆ ਬਈ, ਉਹਨੂੰ ਇੰਨਾ ਯਕੀਨ ਸੀ ਜਿਵੇਂ ਅੱਜ ਵਾਲਿਆਂ ਨੂੰ ਯਕੀਨ ਆ ਸਮਾਣੇ ਮੋਰਚੇ ਵਾਲਿਆਂ ਨੂੰ। ਇਹ ਯਕੀਨ ਇੱਕ ਵਾਰੀ ਮੈਂ ਗੁਰਬਖਸ਼ ਸਿੰਘ ਦਾ ਵੀ ਦੇਖਿਆ, ਸਰਕਾਰ ਤੇ ਯਕੀਨ। ਜਿੱਦਣ ਉਸ ਮੋਰਚੇ ਤੋਂ ਦੁਖੀ ਹੋਏ ਵੀ ਮੰਡ ਨੇ ਮੋਰਚਾ ਗਲਤ ਕੀਤਾ ਖਤਮ, ਚੰਡੀਗੜ੍ਹ ਦੇ ਇੱਕ ਗੁਰਦੁਆਰੇ 'ਚ ਸੰਗਤਾਂ ਜੁੜੀਆਂ, ਉੱਥੇ ਜਜ਼ਬਾਤੀ ਹੋਏ ਨੌਜਵਾਨ ਬਹੁਤ ਬੋਲ ਰਹੇ ਸੀ ਮੰਡ ਦੇ ਬਾਰੇ। ਪਰ ਉੱਥੇ ਲੋਕਾਂ ਨੇ ਆਖਿਆ ਜੇ ਹੁਣ ਆ ਗਿਆ ਇਹਨੂੰ ਗੱਲ ਕਰਨ ਦਾ ਮੌਕਾ ਦਿਓ। ਭਾਈ ਧਿਆਨ ਸਿੰਘ ਮੰਡ ਸਟੇਜ ਤੋਂ ਖੜ ਕੇ ਹਾਜ਼ਰ ਸੰਗਤ ਨੂੰ ਕਹਿ ਰਿਹਾ ਸੀ ਤੁਹਾਨੂੰ ਸਮਝ ਨਹੀਂ ਹੈਗੀ, ਮੈਂ ਮੋਰਚਾ ਜਿੱਤ ਲਿਆ, ਤੁਸੀਂ ਦੇਖਿਓ ਸਾਰਾ ਕੁਝ ਹੀ ਹੋ ਜਾਣਾ ਠੀਕ। ਅੱਜ ਪਿਛਲੇ 7-8 ਸਾਲ ਤੋਂ ਭਾਈ ਧਿਆਨ ਸਿੰਘ ਮੰਡ ਫੋਨ ਕਰ ਕਰਕੇ ਲੋਕਾਂ ਨੂੰ ਕਹਿੰਦਾ ਮੇਰੀ ਗੱਲ ਤਾਂ ਸੁਣ ਲਓ, ਇੱਥੇ ਆ ਜਾਓ, ਮੈਂ ਤੁਹਾਨੂੰ ਦੱਸਾਂ ਮੈਂ ਗਲਤ ਨਹੀਂ ਸੀ। ਭਾਈ ਧਿਆਨ ਸਿੰਘ ਮੰਡ ਨੇ ਜੋ ਆਪਦਾ ਵਕਾਰ, ਜੋ ਆਪਦਾ ਸਤਿਕਾਰ, ਇੱਕ ਸੰਘਰਸ਼ ਵਾਲੇ ਪਰਿਵਾਰ ਦਾ ਸਿੰਘ ਆ ਉਹਨੇ ਜਿਹੜਾ ਪਿਛਲੇ 35-40 ਸਾਲ 'ਚ ਕਮਾਇਆ ਸੀ,
ਉਹ ਬਰਗਾੜੀ ਮੋਰਚੇ ਨੂੰ ਖਤਮ ਕਰਨ ਤੋਂ ਬਾਅਦ ਉਹਦਾ ਅੱਜ ਤੱਕ ਉਹ ਮੁੜ ਕੇ ਉਹਨੂੰ ਉਹ ਮਿਲਿਆ ਨਹੀਂ। ਕੀ ਗਿਆ ਸਟੇਟ ਦਾ? ਸਟੇਟ ਨੇ ਉਹਦਾ ਭਰੋਸਾ ਖਤਮ ਕਰਤਾ ਸੰਗਤ। ਅੱਜ ਤੱਕ ਨਹੀਂ ਕੋਈ, ਜਿਹਨੂੰ ਜ਼ਰੂਰਤ ਵਾ, ਜਿਹਨੂੰ ਹਿੰਮਤ ਆ, ਉਹਨੂੰ ਫੋਨ ਕਰਕੇ ਪੁੱਛ ਲਿਓ ਮੰਡ ਨੂੰ। ਸਾਨੂੰ ਵੀ ਫੋਨ ਕਰਦਾ ਹੁੰਦਾ, ਮੈਂ ਚੰਡੀਗੜ੍ਹ ਇੱਥੇ ਲੁਧਿਆਣੇ ਇਕੱਠੇ ਹੋਣਾ, ਅੰਮ੍ਰਿਤਸਰ ਆ ਜਾਓ ਕਮਾਂਡ, ਮੈਂ ਨਹੀਂ ਜਾਂਦਾ। ਫੇਰ ਆ ਜਾਓ ਸੁਖਰਾਜ, ਜਿਹੜਾ ਬਹਿਬਲ ਕਲਾਂ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਭਾਈ ਸੁਖਰਾਜ ਸਿੰਘ, ਉਹਨੇ ਮੋਰਚਾ ਲਾਇਆ ਸੀ। ਉੱਥੇ ਕਦੇ ਕੋਈ ਲੀਡਰ ਚਲੇ ਜਾਂਦਾ ਸੀ, ਕਦੇ ਸੰਧਮਾਲਾ ਚਲੇ ਜਾਂਦਾ, ਕਦੇ ਕੋਈ। ਇਹ ਜਾ ਕੇ ਉੱਥੇ ਵਾਅਦੇ ਕਰਕੇ ਆਖਰ ਉਹਦਾ ਮੋਰਚਾ, ਅੱਜ ਉਹਨੂੰ ਦੁਨੀਆ ਕੀ ਕਹਿੰਦੀ ਹੈ, ਅੱਜ ਉਹ ਵਿਚਾਰਾ ਆਪਦਾ ਵਕਾਰ ਖਤਮ ਕਰੀ ਬੈਠਾ, ਸ਼ਹੀਦ ਦਾ ਪੁੱਤ। ਉਹਦੀ ਕੋਈ ਗੱਲ ਨਹੀਂ ਸੁਣ ਕੇ ਰਾਜੀ ਵੀ ਤੂੰ ਤਾਂ ਵਿਕ ਗਿਆ ਸੀ, ਤੂੰ ਤਾਂ ਪੈਸੇ ਖਾ ਗਿਆ, ਤੂੰ ਤਾਂ ਜੇ ਕਰ ਗਿਆ, ਉਹ ਕਰ ਗਿਆ। ਇਹ ਗੱਲ ਹੁਣ ਅੱਜ ਜਦੋਂ ਸਮਾਣੇ ਮੋਰਚੇ ਦੇ ਸਪੋਰਟਰ ਉਹਨਾਂ ਸਿੱਖਾਂ ਨੂੰ ਤਾਨੇ ਮਿਹਣੇ ਮਾਰਦੇ ਆ, ਹੁੱਬ ਕੇ ਕਹਿ ਰਹੇ ਨੇ ਕਿ ਅਸੀਂ ਮੋਰਚਾ ਜਿੱਤ ਲਿਆ। ਮੈਨੂੰ ਇਹਨਾਂ ਦੇ ਵਿੱਚੋਂ ਦਿਖ ਰਿਹਾ ਭਾਈ ਗੁਰਬਖਸ਼ ਸਿੰਘ, ਭਾਈ ਸੁਖਰਾਜ ਸਿੰਘ, ਭਾਈ ਧਿਆਨ ਸਿੰਘ ਮੰਡ। ਜਿਹੜਾ ਰੋਗ ਇਹਨਾਂ ਨੂੰ ਆ, ਇਹ ਉਹਨਾਂ ਨੂੰ ਵੀ ਸੀ। ਉਹ ਵੀ ਇਹਨਾਂ ਵਾਂਗੂ ਕਿਸੇ ਟਾਈਮ ਕਹਿੰਦੇ ਸੀ ਅਸੀਂ ਜਿੱਤ ਲਿਆ, ਅਸੀਂ ਬੱਲੇ ਬੱਲੇ ਆ, ਤੁਹਾਨੂੰ ਅਕਲ ਨਹੀਂ ਸਿੱਖੋ। ਪਰ ਵਕਤ ਆਇਆ ਜਦੋਂ ਉਹ ਅੱਜ ਆਪਦਾ ਵਕਾਰ, ਆਪਦਾ ਭਰੋਸਾ ਗਵਾ ਬੈਠੇ ਨੇ। ਇੱਕ ਵਕਤ ਆਊਗਾ, ਕਿਉਂਕਿ ਇਹ ਵੀ ਬੰਦੇ ਕੋਈ ਪੰਥ ਦੇ ਗਦਾਰ ਜਾਂ ਵਿਕਾਊ ਨਹੀਂ ਹੈਗੇ, ਸਮਝ ਘੱਟ ਵਾ। ਮੈਂ ਕਹਿੰਦਾ ਉਹਨਾਂ ਦੋ ਬੰਦੇ ਆ ਜਿਨ੍ਹਾਂ ਨੇ, ਦੋ ਧਿਰਾਂ ਨੇ, ਇੱਕ ਖਾਲਸ ਹੈ ਤਾਂ ਦੋਨੇ ਤਰ੍ਹਾਂ ਖਾਲਿਸਤਾਨੀ ਨੇ। ਇੱਕ ਸਿਮਰਨਜੀਤ ਸਿੰਘ ਮਾਨ, ਜਿਹਨੇ ਕਦੇ ਇੰਡੀਅਨ ਸਟੇਟ ਨਾਲ ਕੋਈ ਸਮਝੌਤਾ, ਕੋਈ ਰਾਜੀਨਾਮਾ ਕਰਨ ਤੋਂ ਸਦਾ ਕੁਛ ਵੀ ਕੀਤਾ, ਉਹਨੇ ਯਕੀਨ ਨਹੀਂ ਕੀਤਾ, ਇਸ ਕਰਕੇ ਉਹ ਬਚਿਆ ਪਿਆ। ਜਿੱਦਣ ਉਹਨੇ ਕਿਸੇ ਗੱਲ ਤੇ ਸਮਝੌਤਾ ਕਰ ਲਿਆ, ਪਹਿਲਾਂ ਸਰਕਾਰ ਮੰਨੂ, ਫਿਰ ਅਖੀਰ ਦੇ ਉੱਤੇ ਇਹੋ ਜਿਹੇ ਹਾਲਾਤ ਬਣਾ ਦੂ ਵੀ ਆਪਣੀ ਕੌਮ ਡਾਂਗਾ ਚੱਕੀ ਫਿਰੂ ਮਾਨ ਦੇ ਮਗਰ। ਜਿੰਨਾ ਟਾਈਮ ਉਹ ਬਚਿਆ ਹੋਇਆ ਉਹਨਾਂ ਟਾਈਮ ਹੀ। ਦੂਜਾ, ਖਾੜਕੂ ਯੋਧੇ, ਬੜੇ ਸਟੇਟ ਨੇ ਬੰਦੇ ਭੇਜੇ। ਆ ਓਪਨ ਸੀਕਰਟ ਕਿਤਾਬ ਲਿਖੀ ਫਿਰਦਾ ਮਲੂਆ ਕਿਸ਼ਨਧਰ, ਸਤਨਾਮ ਸਿੰਘ ਕੰਡਾ, ਇੱਥੇ ਅੰਮ੍ਰਿਤਸਰ ਦਾ ਸੀ, ਹੁਣ ਤਾਂ ਡੈਥ ਹੋ ਗਈ। ਉਹਦੀ ਕਿਤਾਬ ਆ ਧਰਮ ਅਤੇ ਰਾਜਨੀਤੀ। ਉਹ ਉਹਨਾਂ ਮੁਲਾਕਾਤਾਂ 'ਚ ਸ਼ਾਮਲ ਸੀ ਜਿਹੜੀਆਂ ਖਾੜਕੂ ਜਥੇਬੰਦੀਆਂ ਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਵਿਚਾਲੇ ਹੋਈਆਂ। ਸੁਬੋਧ ਕਾਂਤ ਸਹਾਏ, ਉਹ ਜਿਉਂਦਾ ਬੈਠਾ, ਉਹਨੇ ਕੀਤੀਆਂ। ਪਰ ਖਾੜਕੂਆਂ ਨੇ ਸਟੇਟ ਤੇ ਯਕੀਨ ਨਹੀਂ ਕੀਤਾ, ਉਹ ਮਰ ਗਏ, ਮਰ ਗਏ, ਪਰ ਆਪਦਾ ਵਕਾਰ, ਆਪਦੀ ਇੱਜ਼ਤ, ਆਪਦਾ ਭਰੋਸਾ ਨਹੀਂ ਗਵਾਇਆ ਉਹਨਾਂ ਨੇ। ਮੈਂ ਗਰੰਟੀ ਦਿੰਦਾ, ਜਿਹੜੇ ਅੱਜ ਬੈਠ ਕੇ ਇੱਥੇ ਟੀਵੀ ਚੈਨਲਾਂ ਦੇ ਉੱਤੇ ਮਾਰਦੇ ਆ ਨਾ ਮਗਜ ਵੀ ਖਾੜਕੂਆਂ ਨੇ ਐ ਕਰ ਲੈਣਾ ਸੀ, ਖਾੜਕੂਆਂ ਨੂੰ ਐ ਚਾਹੀਦਾ ਸੀ, ਇਹਨਾਂ ਨੂੰ ਸਟੇਟ ਦੀ ਗੱਲ ਮੰਨ ਲੈਣੀ ਚਾਹੀਦੀ ਸੀ। ਇਹਨਾਂ ਨੇ ਮੁੜ ਕੇ ਪੋਲੇ ਜਮੂ ਨਾਲ ਕਹਿ ਦੇਣਾ ਸੀ ਸਾਨੂੰ ਕੀ ਪਤਾ ਸੀ ਸਟੇਟ ਐ ਕਰਦੀ ਹੁੰਦੀ ਹੈ। ਮੈਂ ਕਹਿੰਦਾ ਧੰਨਵਾਦ ਕਰੀਏ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਕੌਮ ਦੀ ਅਣਖ, ਕੌਮ ਦੀ ਗੈਰਤ ਬਾਹਮਣ ਦੇ ਪੈਰਾਂ 'ਚ ਨਹੀਂ ਰੱਖੀ। ਖਾੜਕੂ ਯੋਧਿਆਂ ਨੇ ਤੇ ਮਾਨ ਨੇ, ਚਾਹੇ ਆਪਾਂ ਉਹਨਾਂ ਨਾਲ, ਮੈਂ ਵੀ ਸੈਂਕੜੇ ਗੱਲਾਂ ਤੇ ਅਸਹਿਮਤ ਹੋ ਸਕਦਾ, ਪਰ ਇਹ ਉਹਨਾਂ ਨੇ ਵਧੀਆ ਕੀਤਾ। ਅੱਜ ਤੱਕ ਜਿਹੜੇ ਵੀ ਸਿੱਖ ਨੇ, ਜਿਹੜੇ ਵੀ ਮੋਰਚੇ ਨੇ ਇੰਡੀਅਨ ਸਟੇਟ ਤੇ ਯਕੀਨ ਕਰ ਲਿਆ ਨਾ, ਉਹ ਮਾਰਿਆ ਗਿਆ। ਸੋ ਜਿਹੜੇ ਭਰਾ ਅੱਜ ਇਸ ਗੱਲ ਨੂੰ ਬੜਾ ਵੱਡਾ ਮੰਨਦੇ ਨੇ, ਉਹਨਾਂ ਨੂੰ ਇਹ ਬੇਨਤੀ ਆ ਕਿ 24 ਘੰਟੇ ਲੰਘਣਗੇ ਕਿ 24 ਮਹੀਨੇ, ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਸ ਗੱਲ ਦੀ ਗਰੰਟੀ ਆ ਕਿ ਤੁਸੀਂ ਵੀ ਇੱਕ ਦਿਨ ਭਾਈ ਮੰਡ ਵਾਂਗੂ, ਭਾਈ ਗੁਰਬਖਸ਼ ਸਿੰਘ ਵਾਂਗੂ, ਭਾਈ ਸੁਖਰਾਜ ਸਿੰਘ ਵਾਂਗੂ ਕਲਪਦੇ ਫਿਰੋਗੇ ਕਿ ਸਾਨੂੰ ਨਹੀਂ ਸੀ ਪਤਾ ਸਟੇਟ ਇਉਂ ਕਰਦੀ ਹੁੰਦੀ ਹੈ। ਖੈਰ, ਹੁਣ ਗੱਲ ਆ ਜਾਂਦੀ ਆ ਅਗਲੇ ਪ੍ਰੋਸੀਜਰ ਦੀ। ਇਲੈਕਸ਼ਨ ਦਾ ਸਾਲ ਆ, ਹਰੇਕ ਧਿਰ ਨੇ ਸਿੱਖਾਂ ਨੂੰ ਪਤਿਆਉਣ ਲਈ ਬਹੁਤ ਕੁਝ ਕਰਨਾ, ਪਰ ਬੀਜੇਪੀ ਦਾ ਨਵਾਂ ਹੀ ਏਜੰਡਾ। ਉਹ ਕਹਿੰਦੇ ਆ ਸਿੱਖਾਂ ਦੇ ਵਿੱਚ ਹਰੇਕ ਧਿਰ ਨੂੰ ਪੈਸੇ ਦਿਓ, ਬੰਦੇ ਦਿਓ, ਜਿਹੜਾ ਵੀ ਕੋਈ ਚਾਰ ਸਰੀਰ ਤੋੜ ਸਕਦਾ, 40, 50, 200, 400 ਵੋਟ ਖਰਾਬ ਕਰ ਸਕਦਾ, ਉਹਨੂੰ ਖੜਾ ਕਰੋ, ਤਾਂ ਕਿ ਜਿਹੜੀ ਸਾਡੀ ਬੀਜੇਪੀ ਦੀ ਵੋਟ ਆ 15%, 20%, ਉਹ ਸਾਨੂੰ ਪੈ ਜਾਵੇ। ਬਾਕੀ ਬਚਦੀ ਜਿਹੜੀ 75% ਵੋਟ ਆ, ਉਹਦੇ ਕਿਸੇ 'ਚ 5%, ਕਿਸੇ 'ਚ 3%, ਕਿਸੇ 'ਚ 10%, ਉਹਦੇ ਨਿੱਕੇ ਨਿੱਕੇ ਟੁਕੜੇ ਕਰਨੇ। ਜਿੰਨਾ ਕਿਚੜ, ਜਿੰਨਾ ਚੱਕੜ ਹੋ, ਓਨਾ ਕਮਲ ਵਧੀਆ ਖਿਲੂਗਾ। ਇਹ ਗੱਲ ਚੇਤੇ ਰੱਖੋ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਦੇ ਪੈਰ ਲਾਉਣ ਲਈ ਕਿਸੇ ਵੀ ਹਾਲਤ ਵਿੱਚ ਕੁਝ ਵੀ ਕਰ ਸਕਦੀ ਹੈ। ਜਿੱਦਣ ਕਸ਼ਮੀਰ ਦੇ ਵਿੱਚ ਮੁਫਤੀ ਮੁਹੰਮਦ ਸੈਯਦ ਦੀ ਕੁੜੀ ਨਾਲ, ਮੁਫਤੀ ਮਹਿਬੂਬਾ ਕੀ ਉਹਦਾ ਨਾਂ ਆ, ਉਹਦੇ ਨਾਲ ਸਮਝੌਤਾ ਕਰਕੇ ਸਰਕਾਰ ਬਣਾਈ ਸੀ, ਦੁਨੀਆ ਦੇਖਦੀ ਸੀ ਤਾਹਾਂ ਠਾਂ ਵੀ ਆਹ ਕੀ ਹੋ ਗਏ। ਜਿੱਦਣ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਰਲ ਕੇ ਸਰਕਾਰ ਬਣਾਈ, ਉਦਣ ਵੀ ਦੇਖਦੇ ਸੀ ਲੋਕ ਵੀ ਆਹ ਕੀ ਹੋ ਗਿਆ, ਪਰ ਇਹ ਖਾ ਗਏ ਉਹਨਾਂ ਨੂੰ। ਹੁਣ ਆ ਜਾਓ ਪੰਜਾਬ ਦੀ ਗੱਲ। ਪੰਜਾਬ ਦੇ ਵਿੱਚ ਬੀਜੇਪੀ ਦੀ ਜੇ ਸਰਕਾਰ ਆ ਜੇ ਤਾਂ ਜਿਹੋ ਜਿਹਾ ਲੱਲਰ
ਬਾਦਲਕਿਆਂ ਨੇ ਲਾਇਆ, ਆਪ ਵਾਲਿਆਂ ਨੇ ਲਾਇਆ, ਕਾਂਗਰਸ ਵਾਲਿਆਂ ਨੇ ਲਾਇਆ, ਉਹੋ ਜਿਹਾ ਉਹ ਲਾ ਦੇਣਗੇ। ਕੀ ਫਰਕ ਪੈਂਦਾ? ਫਰਕ ਮਿੱਤਰੋ ਇਹ ਪੈਂਦਾ ਹੈ ਕਿ ਬਾਕੀ ਪਾਰਟੀਆਂ ਦੀਆਂ ਸਰਕਾਰਾਂ ਨੇ ਹੋਰ ਤਰੀਕੇ ਨਾਲ ਕੌਮ ਨੂੰ, ਪੰਜਾਬ ਨੂੰ ਤੰਗ ਕੀਤਾ। ਬੀਜੇਪੀ ਪੰਜਾਬ ਦੇ ਵਿੱਚ ਰਾਜ ਕਰਨ ਨਹੀਂ ਆ ਰਹੀ। ਬੀਜੇਪੀ ਪੰਜਾਬ ਦੇ ਵਿੱਚ ਹਿੰਦੂਤਵ ਦਾ ਝੰਡਾ ਚਲਾਉਣ ਆ ਰਹੀ। ਬੀਜੇਪੀ ਨੇ ਪੰਜਾਬ ਦੇ ਵਿੱਚ ਐਮਐਲਏ ਐਮਪੀ ਬਣਾ ਕੇ ਰਾਜ ਨਹੀਂ ਕਰਨ ਆਉਣਾ। ਉਹਨਾਂ ਨੇ ਪਿਛਲੇ 30-35 ਸਾਲ ਬਾਦਲਕਿਆਂ ਨਾਲ ਰਲ ਕੇ, ਇਹਨਾਂ ਨੂੰ ਤਾਂ ਲੱਗਦਾ ਹੋਣਾ ਨਾ ਅਸੀਂ ਬਾਹਮਣਾਂ ਨੂੰ ਖਣੀ ਬੇਵਕੂਫ ਬਣਾ ਲਿਆ, ਦਿੰਦੇ ਦੁੰਦੇ ਕੁਛ ਨਹੀਂ, ਮਾੜੀਆਂ ਮਿਨਿਸਟਰੀਆਂ ਦਿੰਦੇ ਆ ਪੰਜਾਬ 'ਚ, ਨਜ਼ਾਰੇ ਲੈਂਦੇ ਆ। ਨਾਲੇ ਕੇਂਦਰ ਦੇ ਵਿੱਚ ਜਿਹੜਾ ਬਾਦਲ ਹਰਸਿਮਰਤ ਜਾਂ ਸੁਖਬੀਰ ਨੂੰ ਕੋਈ ਵਧੀਆ ਮਿਲ ਜਾਂਦਾ, ਇਹਨਾਂ ਨੂੰ ਤਾਂ ਇਹ ਲੱਗਦਾ ਸੀ ਬਾਦਲ ਪਰਿਵਾਰ ਨੂੰ ਜਾਂ ਬਾਦਲਕਿਆਂ ਨੂੰ। ਪਰ ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਪੈਰ ਲਾਏ, ਨਾਲ ਦੀ ਨਾਲ ਅਕਾਲੀ ਦਲ ਦਾ ਰੂਪ, ਅਕਾਲੀ ਦਲ ਦਾ ਸਰੂਪ ਖਤਮ ਕੀਤਾ। ਤੁਹਾਡੇ ਸਾਹਮਣੇ ਆ ਕਿ ਜਿਹੜੇ ਅਕਾਲੀ ਕਦੇ ਜਾਣੇ ਜਾਂਦੇ ਸੀ ਪੰਥ ਦੀ ਪਹਿਰੇਦਾਰੀ ਦੇ ਲਈ, ਪੰਥਕ ਹਿੱਤਾਂ ਦੀ ਪਹਿਰੇਦਾਰੀ ਲਈ, ਪੰਥਕ ਮਰਿਆਦਾ ਦੀ ਪਹਿਰੇਦਾਰੀ ਲਈ, ਤੇ ਅੱਜ ਕੋਈ ਅਕਾਲੀ ਬਚਿਆ ਜਿਹਨੇ ਹਵਨ ਨਾ ਕੀਤਾ ਹੋਵੇ, ਜਿਹਨੇ ਵੈਸ਼ਨੋ ਦੇਵੀ ਜਾਂ ਹੋਰ ਦੇਵੀ ਦੇਵਤਿਆਂ ਦੇ ਪੂਜਾ ਨਾ ਕੀਤੀ ਹੋਵੇ। ਜੇ ਇੱਕ ਟਾਈਮ ਆ ਕੇ ਹਟਿਆ ਪੰਜਾਬ ਦੇ ਵਿੱਚ, ਇੱਥੇ ਹੀ ਅਸੀਂ ਗੱਲ ਕਰਦੇ ਰਹੇ ਹਾਂ। ਬਾਦਲਕਿਆਂ ਦੇ ਸਮਰਥਕਾਂ ਨੂੰ ਬੜੀ ਮਿਰਚ ਲੱਗਦੀ ਹੈ ਜਦੋਂ ਸੱਚ ਬੋਲਦੇ ਆ, ਪਰ ਅਸੀਂ ਦਿਨ ਹੰਢਾਏ ਆ। ਉਹ ਜਦੋਂ ਪੰਜਾਬ ਦੇ ਵਿੱਚ ਜਿਸ ਪਿੰਡ ਦੇ ਵਿੱਚ ਇਹ ਜਗਰਾਤੇ ਵਾਲੇ ਆਉਣੇ ਹੁੰਦੇ ਸੀ ਨਾ, ਜਗਰਾਤੇ ਵਾਲੇ ਚਾਹੇ ਲੇਟ ਹੋ ਜਾਣ, ਇਹ 2 ਘੰਟੇ ਪਹਿਲਾਂ ਲਾਲ ਚੁੰਨੀਆਂ ਲੈ ਕੇ ਬੈਠੇ ਹੁੰਦੇ ਸੀ। ਸੰਤ ਭਿੰਡਰਾਂ ਵਾਲਿਆਂ ਦੀ ਬੁੱਕਲ ਦਾ ਨਿੱਘ ਮਾਣਨ ਵਾਲੇ ਫੈਡਰੇਸ਼ਨ ਦੇ ਆਗੂ ਚਾਵਲਾ ਸਾਹਿਬ ਲੋਕਾਂ ਨੂੰ ਮਤਾਂ ਦਿੰਦੇ ਹੁੰਦੇ ਸੀ ਵੀ ਸਾਡਾ ਤਾਂ ਸਰਦਾ ਹੀ ਨਹੀਂ ਲਾਲ ਚੁੰਨੀ ਲੈ ਬਗੈਰ। ਸੋ ਪੰਥ ਦਾ ਜੋ ਨੁਕਸਾਨ ਬੀਜੇਪੀ ਨੇ ਕੀਤਾ, ਉਹ ਨੁਕਸਾਨ ਹੁਣ ਹੋਰ ਜ਼ਿਆਦਾ ਹੋਏਗਾ ਜਦੋਂ ਉਹਨਾਂ ਕੋਲੇ ਰਾਜ ਦੀ ਤਾਕਤ ਆ ਗਈ। ਸੋ ਆਪਾਂ ਖਾਲਸਾਈ ਸਿਧਾਂਤ ਨੂੰ ਜਾਂ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਕਿਵੇਂ ਅੱਗੇ ਵਧਣਾ, ਇਸ ਪਾਸੇ ਧਿਆਨ ਦਈਏ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।